ਜਿਸ ਪੱਧਰ ਦੇ ਉੱਤੇ ਅੱਜ ਦੁਨੀਆ ਜਾ ਚੁੱਕੀ ਆ, ਉਹਦੇ ਵਿੱਚੋਂ ਕਿਸੇ ਦੂਸਰੇ ਤੇ ਟੇਕ ਲਾਉਣੀ ਇਹ ਕੋਈ ਬਹੁਤੀ ਵੱਡੀ ਸਿਆਣਪ ਨਹੀਂ ਹੈਗੀ। ਰਿਸਕ ਜਿਹੜਾ ਆ ਉਹਦੇ ਨਾਲ ਹੀ ਹਮੇਸ਼ਾ ਹਾਈ ਰਿਵਾਰਡਸ ਆਉਂਦੇ ਨੇ, ਤੇ ਜਿਸ ਕੌਮ ਨੂੰ ਅਸੀਂ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ, ਜੇ ਉਹਦੇ ਵਿੱਚ ਅਸੀਂ ਇਸ ਕਰਕੇ ਨਹੀਂ ਅੱਗੇ ਵਧ ਰਹੇ ਕਿ ਇਹਦੇ 'ਚ ਰਿਸਕ ਆ, ਤੇ ਭਾਈ ਫਿਰ ਜੋ ਹੈ ਇਹੋ ਹੀ ਰਹਿਣਾ। ਵੀ ਅਸੀਂ ਆਪਣੀ ਅੰਦਰੂਨੀ ਵਿਚਾਰਾਂ ਨੂੰ ਪਬਲਿਕ ਦੇ ਵਿੱਚ ਬਹੁਤ ਜ਼ਿਆਦਾ ਪ੍ਰਚਾਰਦੇ ਹਾਂ ਵੀ ਭਾਈ ਮਰਿਆਦਾ ਦੀ ਲੜਾਈ, ਕੱਪੜੇ ਪਾਉਣ ਦੀ ਲੜਾਈ, ਕਿਹੜੀ ਚੀਜ਼ ਦੀ ਲੜਾਈ ਪੰਥ ਦੇ ਵਿੱਚ ਰਹਿ ਗਈ ਹੈ ਜਿਹੜੀ ਅਸੀਂ ਨਹੀਂ ਅੱਜ ਛੇੜ ਕੇ ਬਹਿ ਗਏ। ਸਾਡੇ ਪ੍ਰਚਾਰਕਾਂ ਦਾ ਰੋਲ ਪੰਥ ਨੂੰ, ਕੌਮ ਨੂੰ ਇਕੱਠੇ ਰੱਖਣ ਦਾ ਹੈ। ਉਹਨਾਂ ਨੇ ਬਹੁਤਿਆਂ ਨੇ ਉਲਟਾ ਰੋਲ ਨਿਭਾਤਾ ਵੀ ਹਰ ਉਹ ਇਸ਼ੂ ਸਟੇਜ ਦੇ ਉੱਤੋਂ ਉਹਨਾਂ ਨੇ ਪ੍ਰਚਾਰਿਆ ਜਿਹਦੇ ਨਾਲ ਕੌਮ ਦੇ ਵਿੱਚ, ਸੰਗਤ ਦੇ ਵਿੱਚ ਦੁਬਿਧਾ ਪੈਦਾ ਹੋਵੇ। ਉਹਨਾਂ ਨੇ ਉਹ ਜਿਹੜੀਆਂ ਬਾਕੀ 98-99 ਗੱਲਾਂ ਜਿਹੜੀਆਂ ਕੌਮ ਨੂੰ ਇੱਕ ਕਰਨ ਵਾਲੀਆਂ ਸੀ, ਉਹਨਾਂ ਦਾ ਪ੍ਰਚਾਰ ਘੱਟ, ਤੇ ਜਿਹੜੀ ਇੱਕ ਦੋ ਕੌਮ ਨੂੰ ਪਾੜਨ ਵਾਲੀ ਆ ਉਹਦਾ ਪ੍ਰਚਾਰ ਵੱਧ। ਜੇ ਕਿਸੇ ਨੂੰ ਲੱਗਦਾ ਹੈ ਕਿ ਮੈਂ ਆਹ ਕੰਮ ਕਰਨਾ ਹੈ ਰਾਜਨੀਤਿਕ ਤੌਰ ਦੇ ਉੱਤੇ, ਤੇ ਦੂਸਰਾ ਜਿਹੜਾ ਹੈ ਉਹ ਦੂਸਰੇ ਤਰੀਕੇ ਨਾਲ ਕਰਨਾ ਚਾਹੁੰਦਾ ਹੈ, ਤੇ ਉੱਥੇ ਵੀ ਉਹਨਾਂ ਚੀਜ਼ਾਂ ਨੂੰ ਇਸ ਤਰੀਕੇ ਨਾਲ ਨਾ ਪ੍ਰਚਾਰਿਆ ਜਾਵੇ ਕਿ ਮੇਰਾ ਰਸਤਾ ਸਹੀ ਤੇ ਤੇਰਾ ਰਸਤਾ ਗਲਤ। ਇਹ ਨਹੀਂ ਆ ਵੀ ਇਕੱਲਾ ਗੁਰਦੁਆਰਾ ਜ਼ਰੂਰਤਮੰਦਾਂ ਵਾਲੀ ਮਦਦ ਕਰਨ ਵਾਸਤੇ ਬਣਿਆ। ਗੁਰਦੁਆਰਾ ਸਾਡਾ ਕਿਲਾ ਆ, ਇਹ ਸਾਡਾ ਘਰ ਆ, ਇਹ ਸਾਡਾ ਦਰ ਆ, ਇੱਥੇ ਗੁਰੂ ਦਾ ਦਰ ਆ, ਤੇ ਇਹਦੇ ਵਿੱਚ ਕੌਮ ਨੇ ਵਸਣਾ ਹੈ ਸੰਗਤੀ ਰੂਪ ਦੇ ਵਿੱਚ। ਹਾਂ, ਕੋਈ ਬਾਹਰੋਂ ਸਾਡੇ ਕੋਲ ਆਵੇ ਮਦਦ ਦੇ ਲਈ, ਤੇ ਫਿਰ ਕੌਮ ਉਹਦੀ ਮਦਦ ਕਰਨ ਲਈ ਤਿਆਰ ਰਹੇ। ਪਰ ਇਹ ਨਾ ਹੋਵੇ ਵੀ ਕੌਮ ਪਹਿਲਾਂ ਆਪ ਹੀ ਅੰਦਰ ਜਿਹੜੀ ਆ ਧੱਕੇ ਧੌੜੇ ਖਾਂਦੀ ਫਿਰਦੀ ਹੋਵੇ, ਤੇ ਬਾਹਰ ਵਾਲਿਆਂ ਦੀ ਅਸੀਂ ਮਦਦ ਕਿਹਦੀ ਕਰ ਲਾਂਗੇ ਭਾਈ। ਸਾਡੇ ਅੰਦਰ ਇਹ ਨਹੀਂ ਹੋਣਾ ਚਾਹੀਦਾ ਵੀ ਸਬਰ ਸੰਤੋਖ ਦੇ ਨਾਂ ਦੇ ਉੱਤੇ ਅਸੀਂ ਅੰਦਰ ਕਾਇਰਤਾ ਪਾਲ ਕੇ ਬਹਿ ਜੀ। ਜਿਸ ਦੇ ਖਿਲਾਫ ਲੜ ਰਹੇ ਆ ਉਹ ਅੱਜ ਇੰਨਾ ਕੁ ਜ਼ਿਆਦਾ ਤਾਕਤਵਰ ਹੋਇਆ ਬੈਠਾ ਤੇ ਹੰਕਾਰਿਆ ਬੈਠਾ, ਤੇ ਉਹ ਇੰਨਾ ਕੁ ਮੀਸਣਾ ਆ ਕਿ ਉਹ ਹਰ ਪੱਧਰ ਤੱਕ ਜਾਂਦਾ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ, ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ, ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤਾਤ ਦੁਨੀਆ ਦੇ ਵਿੱਚ ਇਵੇਂ ਹੁੰਦਾ ਹੈ ਕਿ ਜਿਹੜਾ ਬੰਦਾ ਕਿਸੇ ਨੂੰ ਕੁਝ ਕਰਨ ਨੂੰ ਕਵੇ, ਉਹ ਜ਼ਿਆਦਾਤਰ ਆਪ ਕਰਦਾ ਨਹੀਂ ਹੁੰਦਾ, ਤੇ ਉਹ ਇਹ ਸਮਝਦਾ ਹੈ ਕਿ ਇਹ ਮੇਰੀ ਡਿਊਟੀ ਨਹੀਂ ਗੀ, ਤੇ ਮੇਰਾ ਰੁਤਬਾ ਤੋਂ ਉੱਚਾ ਆ, ਤੇ ਮੈਂ ਇਹਨੂੰ ਹੁਕਮ ਦੇ ਕੇ ਕਿਸੇ ਨੂੰ ਤੇ ਆਹ ਕੰਮ ਇਹਦੇ ਕੋਲੋਂ ਕਰਵਾ ਲਾਂ। ਜਿਵੇਂ ਅਸੀਂ ਆਮ ਆਪਣੀ ਜੌਬਸ ਦੇ ਵਿੱਚ ਵੀ ਵੇਖਦੇ ਹਾਂ, ਜਿਹੜਾ ਬੰਦਾ ਉੱਪਰਲੀ ਸੀਟ 'ਤੇ ਬੈਠਾ ਆ, ਉਹ ਥੱਲੇ ਵਾਲਿਆਂ ਨੂੰ ਚਾਰ ਹੁਕਮ ਦੇ ਦਿੰਦਾ, ਭਾਈ ਆਹ ਕੰਮ ਤੂੰ ਕਰਨੇ ਆ, ਤੇ ਆਪ ਉਹਨੇ ਭਾਵੇਂ ਸਾਰੀ ਉਮਰ ਮੇਰੇ ਵਾਂਗੂ ਉਹ ਕੰਮ ਜ਼ਿੰਦਗੀ 'ਚ ਕੀਤਾ ਨਾ ਹੋਵੇ। ਸੋ ਜ਼ਿਆਦਾਤਰ ਦੁਨੀਆ ਦਾ ਜਿਹੜਾ ਕੰਮ ਆ ਉਹ ਇਵੇਂ ਹੀ ਚੱਲਦਾ ਆ ਕਿ ਹਰ ਬੰਦਾ ਜਿਹੜਾ ਆ ਉਹ ਆਪਣੇ ਰੁਤਬੇ ਦੇ ਮੁਤਾਬਕ ਕੰਮ ਕਰਦਾ ਹੈ, ਅਤੇ ਆਪਣੇ 'ਤੇ ਜਿਹੜੇ ਉਹਨਾਂ ਦੇ ਥੱਲੇ ਵਾਲੇ ਹੁੰਦੇ ਆ ਉਹਨਾਂ ਨੂੰ ਉਹਦੇ ਰੁਤਬੇ ਦੇ ਮੁਤਾਬਕ ਜਿਹੜੇ ਆ ਉਹ ਕੰਮ ਦੱਸਦਾ ਰਹਿੰਦਾ, ਕਰਾਉਂਦਾ ਰਹਿੰਦਾ ਉਹਨਾਂ ਦੇ ਕੋਲੋਂ। ਔਰ ਇਹ ਜ਼ਰੂਰੀ ਨਹੀਂ ਹੁੰਦਾ ਵੀ ਜਿਹੜਾ ਕੰਮ ਉਹ ਥੱਲੇ ਦੱਸਣ ਡਿਆ ਹੋਵੇ ਉਹਦੀ ਉਹਨੂੰ ਖੁਦ ਨੂੰ ਟ੍ਰੇਨਿੰਗ ਹੋਵੇ ਅਤੇ ਉਹਨੇ ਆਪ ਹੀ ਉਹ ਜ਼ਿੰਦਗੀ 'ਚ ਕੰਮ ਕੀਤੇ ਹੋਣ। ਕਈ ਵਾਰੀ ਤਾਂ ਉਹ ਪੜ੍ਹਾਈ ਕਰਕੇ ਉੱਦਾਂ ਦੀ ਆ ਜਾਂਦਾ, ਅਤੇ ਉਸ ਹਿਸਾਬ ਨਾਲ ਦੱਸਦਾ ਰਹਿੰਦਾ ਵੀ ਇੱਦਾਂ ਇੱਦਾਂ ਆਹ ਕਰੀ ਜਾਓ, ਆਪਣੇ ਜਿਹੜੇ ਹੱਥ ਆ ਉਹਨੇ ਕਦੀ ਵੀ ਹਿਲਾਏ ਨਹੀਂ ਹੁੰਦੇ। ਪਰ ਜਿਹੜਾ ਸਾਡਾ ਘਰ ਆ, ਸਿੱਖੀ ਦਾ ਘਰ ਆ, ਗੁਰੂ ਨਾਨਕ ਦਾ ਜਿਹੜਾ ਘਰ ਆ, ਉਹਦੀ ਖੂਬਸੂਰਤੀ ਇਹ ਆ ਕਿ ਗੁਰੂ ਮਹਾਰਾਜ ਨੇ ਸਿੱਖ ਨੂੰ ਕੁਝ ਵੀ ਐਸਾ ਕੰਮ ਨਹੀਂ ਕਰਨ ਨੂੰ ਕਿਹਾ ਜਿਹੜਾ ਉਹਨਾਂ ਆਪ ਪਹਿਲਾਂ ਸਰੀਰਕ ਰੂਪ ਦੇ ਵਿੱਚ ਵੀ ਆਪਣੇ ਜਾਮੇ 'ਚ ਕਰਕੇ ਵਿਖਾਲਿਆ ਨਾ ਹੋਵੇ। ਹਰ ਚੀਜ਼ ਜੋ ਉਹਨਾਂ ਨੇ ਸਿੱਖ ਨੂੰ ਕਰਨ ਨੂੰ ਕਹੀ, ਉਹ ਉਹੀ ਆ ਜਿਹੜੇ ਰਸਤੇ 'ਤੇ ਉਹ ਪਹਿਲਾਂ ਆਪ ਚੱਲਦੇ ਗਏ, ਅਤੇ ਉਸੇ ਕਦਮਾਂ ਦੇ ਉੱਤੇ ਸਿੱਖ ਨੂੰ ਕਹੀ ਗਏ ਵੀ ਆਹ ਰਸਤਾ ਮੈਂ ਤੇਰੇ ਵਾਸਤੇ ਬਣਾਤਾ ਆ, ਅਤੇ ਇਹਦੇ ਮਗਰ ਮਗਰ ਤੋਂ ਤੁਰਿਆ। ਜਿਹੜਾ ਸਭ ਤੋਂ ਅੱਗੇ ਹੁੰਦਾ, ਜਿਹਨੇ ਰਸਤਾ ਬਣਾਉਣਾ ਹੁੰਦਾ, ਸਭ ਤੋਂ ਔਖਾ ਕੰਮ ਉਹਦੇ ਲਈ ਹੁੰਦਾ। ਜਿਹਨੇ ਮਗਰ ਬਾਅਦ 'ਚ ਲੀਆਂ 'ਤੇ ਤੁਰਨਾ, ਉਹ ਸੌਖੇ ਤੁਰੇ ਜਾਂਦੇ ਹੁੰਦੇ। ਜਿਹੜਾ ਸਭ ਤੋਂ ਮੋਹਰੀ ਹੁੰਦਾ, ਚਾਹੇ ਬਰਫ਼ ਪਈ ਹੋਵੇ, ਚਾਹੇ ਸਾਡੇ ਖੇਤ ਨੇ, ਕਿਤੇ ਵੀ ਜਿਹਨੇ ਰਾਹ ਬਣਾਉਣਾ ਆ, ਸਭ ਤੋਂ ਔਖਾ ਕੰਮ ਉਹਲੀ ਹੁੰਦਾ। ਔਰ ਜ਼ਿਆਦਾਤਰ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਵੀ ਜ਼ਿਆਦਾਤਰ ਹੁੰਦਾ ਐਵੇਂ ਆ ਵੀ ਜਿਹੜਾ ਉੱਪਰ ਬੈਠਾ ਲੀਡਰ ਆ,
ਉਹ ਪਿੱਛੇ ਖਲੋ ਜਾਂਦਾ ਹੈ ਵੀ ਭਾਈ ਸਿਪਾਹੀਓ ਤੁਸੀਂ ਅੱਗੇ ਅੱਗੇ ਰਸਤੇ ਬਣਾਉਂਦੇ ਜਾਓ ਤੇ ਮੈਂ ਮਗਰ ਮਗਰ ਆਉਣਾ। ਉਹ ਦੁਨਿਆਵੀ ਤੌਰ 'ਤੇ ਠੀਕ ਹੁੰਦਾ ਹੈ ਵੀ ਕੌਮਾਂ ਨੇ ਦੇਸ਼ਾਂ ਨੇ ਆਪਣੇ ਲੀਡਰ ਸਾਂਭਣੇ ਹੁੰਦੇ, ਇਸ ਕਰਕੇ ਉਹ ਸਾਰੇ ਟੈਕਟਿਕਸ ਜਿਹੜੇ ਫੌਜ ਦੇ ਚੱਲਦੇ ਆ। ਪਰ ਸਾਡੇ ਘਰ ਦੀ ਇਹੋ ਹੀ ਖੂਬਸੂਰਤੀ ਆ ਕਿ ਇੱਥੇ ਗੁਰੂ ਮਹਾਰਾਜ ਨੇ ਜਿੰਨੇ ਵੀ ਰਸਤੇ ਸਿੱਖ ਨੂੰ ਦਿੱਤੇ ਆ ਉਹਦੇ ਸਭ ਤੋਂ ਮੂਹਰੀ ਹੋ ਕੇ ਅੱਗੇ ਆਪ ਲੱਗੇ ਨੇ ਔਰ ਰਸਤੇ ਬਣਾਉਂਦੇ ਗਏ ਨੇ ਵੀ ਸਿੱਖ ਸੌਖੇ ਤਰੀਕਿਆਂ ਦੇ ਨਾਲ ਇਹਦੇ ਮਗਰ ਮਗਰ ਤੁਰਿਆ ਆਵੇ। ਔਰ ਜਿਹੜਾ ਸ਼ਹਾਦਤ ਦਾ ਰਸਤਾ ਵੀ ਆ ਉਹ ਵੀ ਗੁਰੂ ਮਹਾਰਾਜ ਨੇ ਆਪ ਉਲੀਕ ਕੇ ਤੇ ਸਿੱਖ ਦੀ ਝੋਲੀ 'ਚ ਪਾਇਆ। ਐਵੇਂ ਨਹੀਂ ਕਹਿਤਾ ਵੀ ਮੇਰੀ ਜਗ੍ਹਾ ਹੁਣ ਤੂੰ ਸ਼ਹਾਦਤ ਦੇ। ਗੁਰੂ ਮਹਾਰਾਜ ਨੇ ਪਹਿਲਾਂ ਆਪ ਸ਼ਹਾਦਤ ਦਿੱਤੀ ਆ। ਕਈ ਵਾਰੀ ਸਾਨੂੰ ਇਹ ਲੱਗਦਾ ਹੁੰਦਾ ਆ ਵੀ ਗੁਰੂ ਮਹਾਰਾਜ ਦੇ ਨਾਲ ਇੱਥੇ ਇੱਥੇ ਧੋਖਾ ਆਇਆ, ਇੱਥੇ ਇੱਥੇ ਉਹਨਾਂ ਨੇ ਧੋਖੇ ਕੀਤੇ, ਇੱਥੇ ਇੱਥੇ ਵਾਰ ਕੀਤੇ ਗਏ ਗੁਰੂ ਮਹਾਰਾਜ ਦੇ ਉੱਤੇ। ਪਰ ਮੇਰਾ ਇਹ ਨਿੱਜੀ ਮੰਨਣਾ ਹੈ ਵੀ ਕਿਸੇ ਦੀ ਕੋਈ ਹਿੰਮਤ ਨਹੀਂ ਗੀ, ਕਿਸੇ ਦੀ ਕੋਈ ਔਕਾਤ ਨਹੀਂ ਗੀ ਵੀ ਗੁਰੂ ਦੇ ਉੱਤੇ ਕੋਈ ਹਮਲੇ ਕਰ ਸਕੇ ਜਾਂ ਗੁਰੂ ਨੂੰ ਕੋਈ ਧੋਖਾ ਦੇ ਸਕੇ। ਇਹ ਗੁਰੂ ਦੀ ਆਪਣੀ ਕਲਾ ਆ ਕਿ ਉਹਨੇ ਆਪਣੇ ਪਿੰਡਿਆਂ 'ਤੇ ਉਹ ਚੀਜ਼ਾਂ ਝੱਲ ਕੇ ਤੇ ਸਿੱਖ ਨੂੰ ਸਮਝਾਈਆਂ ਨੇ ਵੀ ਸਿੱਖਾ ਆ ਚੀਜ਼ਾਂ ਦੇ ਲਈ ਤੂੰ ਤਿਆਰ ਰਹਿ। ਸੋ ਜਿਹੜਾ ਸ਼ਹਾਦਤ ਦਾ ਵੀ ਆ ਉਹ ਠੀਕ ਆ ਵੀ ਜਿੱਥੋਂ ਸਾਡੀ ਸ਼ਹਾਦਤ ਗੁਰੂ ਮਹਾਰਾਜ ਨੇ ਸਾਡੀ ਝੋਲੀ 'ਚ ਪਾਈ ਆ ਵੀ ਉੱਥੇ ਦੁਨਿਆਵੀ ਘਟਨਾਵਾਂ ਆਈਆਂ ਨੇ ਪਰ ਉਹ ਗੁਰੂ ਦੀ ਹੁਕਮ 'ਚ ਹੀ ਆਈਆਂ ਨੇ, ਸਿਰਫ ਸਾਨੂੰ ਸਮਝਾਉਣ ਵਾਸਤੇ ਵੀ ਕੱਲ੍ਹ ਨੂੰ ਤੁਹਾਡੇ ਨਾਲ ਵੀ ਜੇ ਆ ਚੀਜ਼ਾਂ ਹੋਈਆਂ ਤਾਂ ਤੁਸੀਂ ਉਹ ਰਸਤੇ ਅਖਤਿਆਰ ਕਿਵੇਂ ਕਰਨੇ ਨੇ। ਸੋ ਉਹਦੇ ਵਿੱਚੋਂ ਚੱਲਦਿਆਂ ਸਿੱਖ ਨੇ ਆਪਣੀ ਹਰ ਚੀਜ਼ ਜਿਹੜੀ ਆ ਉਹ ਸਿੱਖੀ ਆ ਅਤੇ ਉਹਦੇ ਮੁਤਾਬਕ ਹੀ ਆਪਣੀ ਜ਼ਿੰਦਗੀ ਜਿਹੜੀ ਆ ਉਹ ਬਸਰ ਕਰਨੀ ਆ ਔਰ ਕਰਦਾ ਰਿਹਾ ਔਰ ਅੱਜ ਦੇ ਦਿਨ ਤੱਕ ਕਰ ਰਿਹਾ ਆ। ਅਤੇ ਜਦੋਂ ਤੱਕ ਧਰਤੀ ਦੁਨੀਆ ਰਹਿਣੀ ਆ ਉਦੋਂ ਤੱਕ ਸਿੱਖ ਨੇ ਆਪਣੀ ਇਹ ਜ਼ਿੰਦਗੀ ਇਸੇ ਤਰੀਕੇ ਨਾਲ ਹੀ ਬਿਤਾਉਣੀ ਆ। ਸੋ ਜਦੋਂ ਇਹਨਾਂ ਸ਼ਹੀਦੀ ਦਿਹਾੜਿਆਂ ਨੂੰ ਯਾਦ ਕਰਦੇ ਆ ਅਤੇ ਉੱਥੇ ਇਹਨਾਂ ਸਿੰਘਾਂ ਦੇ ਜਿਹੜੇ ਰਸਤੇ ਨੇ ਉਹਨਾਂ ਨੂੰ ਇਹ ਨਹੀਂ ਕਹਿ ਕੇ ਪ੍ਰਚਾਰਿਆ ਜਾ ਸਕਦਾ ਵੀ ਉਹ ਇਹਨਾਂ ਦਾ ਰਸਤਾ ਹੈ। ਇਹ ਉਹਨਾਂ ਰਸਤਿਆਂ 'ਤੇ ਤੁਰੇ ਨੇ ਜਿਹੜੇ ਰਸਤੇ ਗੁਰੂ ਮਹਾਰਾਜ ਨੇ ਇਹਨਾਂ ਨੂੰ ਬਖਸ਼ੇ ਨੇ। ਸੋ ਇਹਨਾਂ ਨੇ ਜੋ ਕੁਝ ਵੀ ਕੀਤਾ ਜਾਂ ਜਿਹੜੇ ਵੀ ਅੱਗੇ ਕਰਨਗੇ ਉਹਨਾਂ ਦਾ ਜਿਹੜਾ ਨਿਚੋੜ ਆ, ਉਹਨਾਂ ਦੇ ਰਸਤਿਆਂ ਦਾ ਜਿਹੜਾ ਕਰਕਸ ਆ, ਉਹਦਾ ਜਿਹੜੀ ਉਹਦੀ ਸਾਰਾ ਭਾਵਨਾ ਅੱਗੇ ਨਿਕਲਦੀ ਆ ਉਹ ਸਾਰੀ ਦੀ ਸਾਰੀ ਗੁਰੂ ਵੱਲ ਨੂੰ ਜਾਂਦੀ। ਉਹ ਵੇਖਣ ਨੂੰ ਕਈ ਵਾਰੀ ਮੇਰੇ ਵਰਗੇ ਨੂੰ ਲੱਗ ਸਕਦਾ ਹੁੰਦਾ ਹੈ ਵੀ ਭਾਈ ਬੰਦੇ ਦਾ ਆਪਣਾ ਨਿੱਜ ਆ, ਪਰ ਜਿਹੜਾ ਬੰਦਾ ਸ਼ਹਾਦਤ ਤੱਕ ਪਹੁੰਚਦਾ ਆ ਉਹਦਾ ਨਿੱਜ ਕੋਈ ਨਹੀਂ ਹੁੰਦਾ। ਉਹ ਦੁਨੀਆ ਨੂੰ ਵੇਖਣ ਨੂੰ ਭੁਲੇਖੇ ਨੂੰ ਜਿਵੇਂ ਮਰਜ਼ੀ ਲੱਗੇ ਉਹ ਤਾਂ ਫਿਰ ਦੁਨੀਆ ਨੇ ਗੁਰੂ ਮਹਾਰਾਜ ਨੂੰ ਵੀ ਕਹਿਤਾ ਸੀ ਵੀ ਫਕੀਰ ਕਾਹਦਾ ਅਤੇ ਇੰਨੀ ਮਤਲਬ ਘੋੜ ਸਵਾਰੀਆਂ ਕਾਹਦੀਆਂ, ਵੀ ਫਕੀਰ ਕਾਹਦਾ ਅਤੇ ਨਿਆਣੇ ਕਾਹਦੇ। ਸੋ ਉਹ ਸਾਰੀਆਂ ਚੀਜ਼ਾਂ ਦੁਨੀਆ ਨੂੰ ਵੇਖਣ ਨੂੰ ਕਈ ਵਾਰੀ ਕੁਝ ਲੱਗਦੀਆਂ ਹੁੰਦੀਆਂ, ਪਰ ਜਿਹੜਾ ਵਾਕਿਆ ਕੌਮ ਨੂੰ ਸਮਰਪਿਤ ਹੋਵੇ ਉਹਦਾ ਕੱਲਾ ਕੱਲਾ ਜਿਹੜਾ ਚੁੱਕਿਆ ਹੋਇਆ ਕਦਮ ਆ ਉਹ ਗੁਰੂ ਤੋਂ ਪ੍ਰੇਰਿਤ ਹੋ ਕੇ ਜਿਹੜਾ ਆ ਉਹ ਚੁੱਕਿਆ ਜਾਂਦਾ ਆ। ਜਿਸ ਸਥਾਨ 'ਤੇ ਅਸੀਂ ਬੈਠੇ ਹਾਂ ਇਸ ਸਥਾਨ 'ਤੇ ਸੇਵਾ ਨਿਭਾਉਣ ਵਾਲੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ, ਉਹਨਾਂ ਦੀ ਜਿੰਨੀ ਜ਼ਿੰਦਗੀ ਰਹੀ ਹੈ, ਜਦੋਂ ਉਹ ਸਰੀਰਕ ਰੂਪ 'ਚ ਸੀਗੇ ਇੱਥੇ ਉਦੋਂ ਕਈਆਂ ਨੂੰ ਲੱਗ ਸਕਦਾ ਹੈਗਾ ਵੀ ਆਹ ਹਰਦੀਪ ਸਿੰਘ ਕੀ ਕਰਦਾ ਫਿਰਦਾ, ਆਹ ਹਰਦੀਪ ਸਿੰਘ ਨੇ ਫੈਸਲਾ ਇੱਦਾਂ ਕਿੱਦਾਂ ਲੈ ਲਿਆ, ਆਹ ਇੱਥੇ ਨੇ ਇੱਦਾਂ ਕਿੱਦਾਂ ਕਹਿ ਤਾ। ਪਰ ਅੱਜ ਉਹਨਾਂ ਦੇ ਜਾਣ ਤੋਂ ਬਾਅਦ ਸਾਨੂੰ ਉਹਨਾਂ ਦੇ ਲਏ ਗਏ ਉਹ ਸਾਰੇ ਫੈਸਲੇ ਲਗਭਗ, ਜੇ ਮੈਂ ਸਾਰੇ ਨਾ ਕਹਾਂ ਤਾਂ ਬਹੁਤਾਤ ਫੈਸਲਿਆਂ ਦੀ ਇਹ ਸਮਝ ਆ ਗਈ ਹੋਏਗੀ ਵੀ ਭਾਈ ਅਗਲੇ ਦਾ ਗੁਰੂ ਦੇ ਨਾਲ ਪਿਆਰ ਕਰਨਾ ਹੈ। ਫਿਰ ਚਾਹੇ ਉਹਨਾਂ ਨੇ ਸਟੂਡੈਂਟਸ ਦੀ ਲੰਗਰ ਦੀ ਗੱਲ ਕੀਤੀ ਹੋਵੇ, ਉਹਨਾਂ ਨੂੰ ਇੱਥੇ ਸਾਂਭਣ ਦੀ ਗੱਲ ਕੀਤੀ ਹੋਵੇ, ਗੁਰਦੁਆਰਾ ਸਾਹਿਬਾਨ ਦੀ ਬਿਲਡਿੰਗ ਦੇ ਉੱਤੇ ਜਿਹੜੀ ਇੱਥੇ ਦੀ ਮਾਇਕ ਰੂਪ ਦੇ ਉੱਤੇ ਜਿਹੜਾ ਇੱਕ ਬੋਝ ਪਿਆ ਸੀਗਾ ਉਹਦਾ ਕੰਮ ਕੀਤਾ ਹੋਵੇ, ਜਾਂ ਇੱਥੇ ਦੀ ਰੈਨੋਵੇਸ਼ਨ ਜਿੰਨੀ ਕੀਤੀ ਹੋਵੇ, ਜਾਂ ਹੋਰ ਜਿਹੜੀ ਉਹਨਾਂ ਦੀ ਆਪਣੀ ਨਿੱਜੀ ਸੇਵਾਵਾਂ ਰਹੀਆਂ ਨੇ, ਕਿਸੇ ਦੇ ਨਾਲ ਪਰਸਨਲੀ ਮਿਲਦੇ ਰਹੇ ਹੋਣਗੇ, ਉਹਨਾਂ ਦੇ ਨਾਲ ਜਿਹੜੀਆਂ ਡਿਸਕਸ਼ਨਸ ਰਹੀਆਂ ਨੇ, ਅੱਜ ਜਦੋਂ ਬੰਦੇ ਬਹਿ ਕੇ ਸੋਚਦੇ ਨੇ ਤਾਂ ਉਹਨਾਂ ਨੂੰ ਸਮਝ ਆਉਂਦੀ ਹੈ ਵੀ ਨਹੀਂ ਪਈ ਉਹਦਾ ਜਿਹੜਾ ਵੀ ਕਦਮ ਚੁੱਕਦਾ ਸੀ ਉਹ ਆਪਣੀ ਕੌਮ ਵੱਲ ਨੂੰ ਉਹਨੂੰ ਮੁੱਖ ਰੱਖ ਕੇ ਚੁੱਕਦੇ। ਪਰ ਇਹ ਗੱਲਾਂ ਇਹ ਜ਼ਰੂਰੀ ਨਹੀਂ ਵੀ ਉਹਨਾਂ ਦੇ ਜਿਉਂਦੇ ਜੇ ਵੀ ਐਵੇਂ ਲੱਗਦੀਆਂ ਹੋਣ। ਸੋ ਇਸੇ ਤਰੀਕੇ ਦੇ ਨਾਲ ਹੀ ਜਿਹੜੇ ਸ਼ਹੀਦ ਹੁੰਦੇ ਆ ਜਦੋਂ ਉਹਨਾਂ ਦੀ ਜ਼ਿੰਦਗੀ ਵੇਖਦੇ ਹਾਂ ਤਾਂ ਬਹੁਤ ਸਾਰੀਆਂ ਗੱਲਾਂ ਸਾਨੂੰ ਦੁਨਿਆਵੀ ਰੂਪ ਦੇ ਵਿੱਚ ਲੱਗਦੀਆਂ ਹੁੰਦੀਆਂ ਨੇ ਕਿ ਭਾਈ ਇਹ ਗੱਲਾਂ ਇਹਦੇ ਜਿਉਂਦੇ ਜੀ ਆ ਠੀਕ ਨਹੀਂ। ਹਾਂ ਮੈਂ ਇਹ ਵੀ ਮੰਨ ਲੈਣਾ ਵੀ ਇਹ ਠੀਕ ਹੁੰਦਾ ਵੀ ਕਈ ਵਾਰੀ ਬੰਦਿਆਂ ਦੇ ਪਹਿਲੇ ਜੀਵਨ ਕੁਝ ਹੋਰ ਤਰ੍ਹਾਂ ਦੇ ਹੁੰਦੇ, ਪਰ ਜਿਸ ਕਾਰਨ ਸ਼ਹਾਦਤ ਹੁੰਦੀ ਆ ਉਹ ਕਾਰਨ ਅਸਲ ਦੇ ਵਿੱਚ ਜਿਹੜਾ ਕੀ ਉਹ ਗੁਰੂ ਦੇ ਰਸਤੇ ਵਾਲਾ ਹੈ ਕਿ ਉਹਦੇ ਨਿੱਜ ਵਾਲਾ ਆ, ਉਹਦੇ 'ਤੇ ਫੋਕਸ ਹੋਣਾ ਚਾਹੀਦਾ। ਸੋ ਜਿੰਨੇ ਸਾਡੇ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਜੂਝਦੇ ਹੋਏ ਸ਼ਹੀਦ ਹੋਏ ਨੇ ਉਹਨਾਂ ਦੀ ਨਿੱਜੀਆਂ ਜ਼ਿੰਦਗੀਆਂ ਨੂੰ ਇੱਕ ਪਾਸੇ ਰੱਖ ਕੇ ਜਿਹੜਾ ਉਹਨਾਂ ਦੀ ਕੌਮੀ ਰੂਪ 'ਚ ਜ਼ਿੰਦਗੀ ਸੀ ਵੀ ਉਹਨਾਂ ਦੀ ਮੰਜ਼ਿਲ ਕੀ ਸੀ, ਉਹ ਕਿਸ ਕਾਰਨ ਸ਼ਹੀਦ ਹੋਏ ਨੇ, ਉਹਨਾਂ ਨੂੰ ਸਾਨੂੰ ਸਮਝਣਾ ਚਾਹੀਦਾ ਹੈ ਔਰ ਉਹਦੇ ਮੁਤਾਬਕ ਜਿਹੜਾ ਉਹ ਅੱਗੇ ਵਧਣਾ ਚਾਹੀਦਾ। ਔਰ ਜਿਹੜਾ ਗੁਰੂ ਮਹਾਰਾਜ ਨੇ ਰਸਤਾ ਸਾਨੂੰ ਦਿੱਤਾ ਆ ਸਾਰਾ ਹੀ, ਉਹ ਪਹਿਲੇ ਦਿਨ ਤੋਂ ਹੀ ਜਿਹੜਾ ਆ ਉਹ ਆਪਣੀ ਆਜ਼ਾਦ ਹੋਣ ਦਾ ਸਥਿਤੀ ਦੇ ਨਾਲ ਵਿਚਰਦਾ ਹੈ। ਜਦੋਂ ਗੁਰੂ ਮਹਾਰਾਜ ਵੇਈਂ ਨਦੀ 'ਚੋਂ ਨਿਕਲਦੇ ਨੇ, ਜਦੋਂ ਵਾਪਸ ਆਉਂਦੇ ਨੇ, ਸਾਰਾ ਸਮਾਜ ਦੇ ਉੱਤੇ ਦੁਬਾਰਾ ਫਿਰ ਵਿਚਰਦੇ ਨੇ, ਉਸ ਸੱਚਖੰਡ ਦੇ ਵਿੱਚੋਂ ਜਿਹੜਾ ਆ ਉਹ ਬਰਕਤਾਂ ਲੈ ਕੇ ਜਦੋਂ ਵਾਪਸ ਆਏ ਆ
ਤੇ ਉਹਨਾਂ ਦਾ ਜਿਹੜਾ ਸੰਦੇਸ਼ ਆ ਉਹ ਦੁਨੀਆ ਕਹਿੰਦੀ ਵੀ ਉਹਨਾਂ ਨੇ ਆ ਕੇ ਦੋਵੇਂ ਰੱਦ ਕਰ ਮਾਰੇ, ਵੀ ਜਿਹੜੇ ਮੌਕੇ ਦੇ ਉੱਤੇ ਦੋ ਚੱਲਦੇ ਸੀਗੇ ਹਿੰਦੂ ਮੁਸਲਮਾਨ, ਉਹਨਾਂ ਨੇ ਦੋਵੇਂ ਰੱਦ ਕਰਤੇ ਕਿ ਨਹੀਂ ਭਾਈ ਸਾਡਾ ਤੁਹਾਡੇ ਦੋਵਾਂ ਵਾਲਾ ਰਸਤਾ ਨਹੀਂ। ਇਹਦੇ 'ਚੋਂ ਇੱਕ ਤਾਂ ਸਾਡੀ ਧਾਰਮਿਕ ਤੌਰ ਦੇ ਉੱਤੇ ਜਿਹੜੀ ਸਮਝ ਆ ਉਹ ਨਿਕਲਦੀ ਆ ਵੀ ਜਿਹੜੀਆਂ ਉਹਨਾਂ ਸਮਿਆਂ ਦੇ ਉੱਤੇ ਉਹਨਾਂ ਦੇ ਵਿੱਚ ਪਈਆਂ ਕ੍ਰੀਤੀਆਂ ਜਾਂ ਜਿਸ ਪਾਸੇ ਨੂੰ ਉਹ ਤੁਰ ਪਏ ਸੀਗੇ ਉਹਨਾਂ ਨੂੰ ਰੱਦ ਕੀਤਾ। ਪਰ ਜੇ ਰਾਜਨੀਤਿਕ ਤੌਰ 'ਤੇ ਵੇਖਿਆ ਜਾਵੇ ਤਾਂ ਉੱਥੇ ਵੀ ਇਹ ਗੱਲ ਸਾਫ਼ ਹੈ ਵੀ ਉਹਨਾਂ ਸਮਿਆਂ ਦੇ ਉੱਤੇ ਰਾਜਨੀਤਿਕ ਤੌਰ ਦੇ ਉੱਤੇ ਵੀ ਜਿਹੜੇ ਮੌਲਵੀ ਕਾਜੀ ਸੀਗੇ ਜਾਂ ਪੰਡਤ ਸੀ ਉਹਨਾਂ ਦੀ ਇੱਕ ਪੂਰੀ ਪਕੜ ਸੀਗੀ, ਉਹਨਾਂ ਦੇ ਅਧੀਨ ਗੱਲ ਚੱਲਦੀ ਸੀ। ਪਰ ਗੁਰੂ ਮਹਾਰਾਜ ਨੇ ਦੋਵਾਂ ਨੂੰ ਰੱਦ ਕਰਕੇ ਕਿਹਾ ਵੀ ਨਹੀਂ, ਸਾਡਾ ਵੱਖਰਾ ਹੈ ਵੀ ਅਸੀਂ ਤੁਹਾਡੇ ਅਧੀਨ ਨਹੀਂ ਚੱਲ ਸਕਦੇ, ਸਾਡੇ ਜਿਹੜਾ ਜੀਵਨ ਇਸ ਧਰਤੀ ਦੇ ਉੱਤੇ ਚੱਲਣਾ ਆ ਉਹ ਤੁਹਾਡੇ ਅਧੀਨ ਹੋ ਕੇ ਨਹੀਂ ਚੱਲ ਸਕਦਾ ਕਿਸੇ ਦੇ ਵੀ। ਔਰ ਇਹ ਵੀ ਸਾਫ਼ ਆ ਵੀ ਜੇ ਅਸੀਂ ਤੁਹਾਡੇ ਅਧੀਨ ਨਹੀਂ ਚੱਲਦੇ ਤਾਂ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਤੁਹਾਨੂੰ ਆਪਣੇ ਅਧੀਨ ਕਰਨਾ ਹੈ। ਤੁਹਾਨੂੰ ਤੁਹਾਡਾ ਮੁਬਾਰਕ, ਸਾਨੂੰ ਸਾਡਾ ਮੁਬਾਰਕ, ਤੁਸੀਂ ਕੋਈ ਮਨਾਉਂਦਾ ਮਨਾਵੇ, ਪਰ ਜਿਹੜਾ ਸਿੱਖ ਆ ਉਹਨੇ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਆ ਉਹ ਸਿਮਰਨ ਕਰਨਾ ਆ, ਉਹਦੇ ਰਸਤੇ 'ਤੇ ਚੱਲਣਾ ਆ। ਅਤੇ ਰਾਜਨੀਤਿਕ ਤੌਰ ਦੇ ਉੱਤੇ ਵੀ ਅਸੀਂ ਕਿਸੇ ਦੀ ਵੀ ਤੁਹਾਡੇ 'ਚੋਂ ਗੁਲਾਮੀ ਜਿਹੜੀ ਆ ਉਹ ਸਵੀਕਾਰ ਨਹੀਂ ਕਰਨੀ। ਸੋ ਉਹ ਗੁਰੂ ਨਾਨਕ ਪਾਤਸ਼ਾਹ ਦਾ ਸੰਦੇਸ਼ ਅਲੱਗ-ਅਲੱਗ ਜਾਮਿਆਂ ਦੇ ਵਿੱਚ ਉਹਨਾਂ ਨੇ ਅਮਲੀ ਰੂਪ ਦੇ ਵਿੱਚ ਇੰਪਲੀਮੈਂਟ ਕੀਤਾ। ਅਲੱਗ-ਅਲੱਗ ਥਾਵਾਂ ਦੇ ਉੱਤੇ ਅਲੱਗ-ਅਲੱਗ ਸ਼ਹਿਰ ਵਸਾਏ ਗਏ, ਅਲੱਗ-ਅਲੱਗ ਸਿਧਾਂਤ ਲਿਆਂਦੇ ਗਏ, ਲੰਗਰ ਦਾ ਸਿਧਾਂਤ ਲਿਆਂਦਾ ਗਿਆ, ਜਿਹੜਾ ਸਾਡੇ ਮੱਲ ਅਖਾੜਿਆਂ ਦਾ ਜਿਹੜਾ ਦੌਰ ਆ ਉਹ ਸ਼ੁਰੂ ਕੀਤਾ ਗਿਆ। ਬਹੁਤ ਸਾਰੇ ਸਰੋਵਰਾਂ ਦੇ ਉੱਤੇ ਜਿਹੜੇ ਸਰੋਵਰਾਂ ਦੇ ਨਿਰਮਾਣ ਆ ਉਹ ਕੀਤੇ ਗਏ। ਸੋ ਗੱਲ ਪਾਣੀ ਦੀ ਕਿੱਲਤ ਦੀ ਨਹੀਂ ਸੀ ਸਰੋਵਰ ਦੇ ਵਿੱਚ ਵੀ, ਜਿਹੜੀ ਕਈ ਵਾਰੀ ਬੰਦੇ ਕਹਿ ਦਿੰਦੇ ਨੇ ਵੀ ਉਦੋਂ ਉਸ ਇਲਾਕੇ 'ਚ ਪਾਣੀ ਨਹੀਂ ਹੈਗਾ, ਉਹ ਠੀਕ ਹੈ, ਵੇਖਣ ਸੁਣਨ ਨੂੰ ਠੀਕ ਲੱਗਦਾ ਹੁੰਦਾ, ਪਰ ਜਿੰਨਾ ਕੁ ਅਸੀਂ ਆਪਣਾ ਪੰਜਾਬ ਦਾ ਇਤਿਹਾਸ ਪੜ੍ਹਿਆ ਆ, ਅੱਜ ਵੀ ਤੁਸੀਂ ਜਿਹੜਾ ਮੰਡ ਦਾ ਇਲਾਕਾ ਆ ਜਾਂ ਅੰਮ੍ਰਿਤਸਰ ਏਰੀਆ ਆ ਉਹਦਾ ਥੋੜ੍ਹੇ ਇਲਾਕਿਆਂ ਦਾ, ਉੱਥੇ ਵੀ ਅੱਜ ਵੀ ਵੱਧ ਮੀਂਹ ਪੈ ਜਾਏ ਤੇ ਮੋਟਰਾਂ 'ਚ ਪਾਣੀ ਆਪਣੇ ਆਪ ਆਉਣ ਲੱਗ ਪੈਂਦਾ ਕਈ ਥਾਵਾਂ ਤੋਂ। ਅਤੇ ਜਦੋਂ ਗੁਰੂ ਮਹਾਰਾਜ ਧਰਤੀ ਦੇ ਵਿਚਰੇ ਹੋਣਗੇ ਤਾਂ ਉਦੋਂ ਸਾਨੂੰ ਕੀ ਲੱਗਦਾ ਵੀ ਇਸ ਧਰਤੀ ਦੇ ਉੱਤੇ ਬੰਜਰ ਪਈ ਹੋਊਗੀ ਵੀ ਪਾਣੀ ਦੀ ਕਿੱਲਤ ਸੀ। ਸੋ ਇਸ ਤਰੀਕੇ ਦੀ ਪਾਣੀ ਦੀ ਕਿੱਲਤ ਨਹੀਂ ਜਿਸ ਤਰੀਕੇ ਦੀ ਅਸੀਂ ਪੇਸ਼ ਕਰ ਦਿੱਤੀ ਗਈ ਹੈ ਵੀ ਉੱਥੇ ਪਾਣੀ ਦੀ ਕਿੱਲਤ ਸੀ। ਸੋ ਸਰੋਵਰਾਂ ਦਾ ਕੁਝ ਮਹੱਤਵ ਹੋਰ ਵੀ ਆ, ਉਹਦੇ ਨਾਲੋਂ ਵੱਧ ਕੇ ਆ। ਮੈਂ ਉਸ ਪੂਰੀ ਡੂੰਘਾਈ ਦੇ ਵਿੱਚ ਨਹੀਂ ਜਾਣਾ, ਬਟ ਸਿਰਫ ਇੰਨੀ ਕੁ ਗੱਲ ਰੱਖ ਕੇ ਤੁਹਾਡੇ ਅੱਗੇ ਜਿਹੜਾ ਤੁਰਨਾ ਹੈ ਵੀ ਜਦੋਂ ਗੁਰੂ ਮਹਾਰਾਜ ਨੇ ਸਿੱਖੀ ਨੂੰ ਪ੍ਰਗਟ ਕੀਤਾ ਤਾਂ ਉਹ ਤੋਂ ਅਲੱਗ-ਅਲੱਗ ਉਹਨਾਂ ਨੇ ਚੀਜ਼ਾਂ ਕੀਤੀਆਂ ਨੇ ਆਪਣੇ ਜੀਵਨ ਦੇ ਵਿੱਚ। ਔਰ ਜਿਹੜਾ ਪਾਣੀਆਂ ਦੇ ਕੰਢਿਆਂ 'ਤੇ ਵਸਣ ਦੀ ਗੱਲ ਆ ਸਾਡੀ, ਉਹ ਜਿੰਨੀ ਕੁ ਮੈਨੂੰ ਸਮਝ ਆਈ ਹੈ ਗੁਰੂ ਮਹਾਰਾਜ ਦੀ ਸੋਝੀ ਦੇ ਮੁਤਾਬਕ, ਜਿੰਨੀ ਕੁ ਉਹਨਾਂ ਬਖਸ਼ੀ ਆ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਉਹ ਇਹ ਆ ਕਿ ਦੁਨੀਆ ਦੀ ਕੋਈ ਵੀ ਸੱਭਿਅਤਾ ਹੋਵੇ ਉਹ ਜੇ ਸ਼ੁਰੂ ਹੋਈ ਆ ਤਾਂ ਪਾਣੀ ਦਿਆਂ ਤੇ ਕੰਢਿਆਂ ਤੋਂ ਹੋਈ, ਜਿਹਨੂੰ ਗੁਰਬਾਣੀ ਪਹਿਲਾਂ ਪਾਣੀ ਜੀਓ ਵੀ ਕਹਿੰਦੀ ਹੈ। ਉਹਦੇ ਹੋਰ ਵੀ ਬੜੀਆਂ ਚੀਜ਼ਾਂ ਵਿੱਚੋਂ ਆ ਸਕਦੀਆਂ ਨੇ ਅਧਿਆਤਮਿਕ ਪੱਧਰ ਦੀਆਂ ਵੀ, ਪਰ ਜੇ ਬਾਹਰੀ ਰੂਪ 'ਚ ਵੇਖਿਆ ਜਾਵੇ ਤਾਂ ਸਭ ਤੋਂ ਪਹਿਲੀ ਚੀਜ਼ ਜੀਵਨ ਦੇ ਲਈ ਜੇ ਜ਼ਰੂਰੀ ਆ ਤੇ ਉਹ ਪਾਣੀ ਆ। ਪਾਣੀ ਦੇ ਵਿੱਚ ਜੀਵਨ ਜਿਹੜਾ ਪਨਪਦਾ ਹੈ, ਔਰ ਉਹਨਾਂ ਪਾਣੀਆਂ ਦੇ ਕੰਢਿਆਂ ਦੇ ਉੱਤੇ ਸਾਡਾ ਵਸਣਾ ਇਹ ਗੱਲ ਸਾਨੂੰ ਦੱਸਦਾ ਆ ਕਿ ਭਾਈ ਸਾਡੀ ਸ਼ੁਰੂਆਤ ਜਿਹੜੀ ਆ ਉਹ ਆਦ ਸੱਚ ਜੁਗਾਦ ਸੱਚ ਵਾਲੀ ਆ। ਵੀ ਜਦੋਂ ਤੋਂ ਇਸ ਧਰਤੀ ਦੇ ਉੱਤੇ ਜੀਵਨ ਪਨਪਿਆ ਆ ਤੇ ਉਹ ਪਾਣੀਆਂ ਦੇ ਉੱਤੇ ਪਨਪਿਆ, ਤਾਂ ਸਾਡੀ ਉਦੋਂ ਤੋਂ ਹੋਂਦ ਬਰਕਰਾਰ ਆ ਤੇ ਇਹ ਅਖੀਰਲੇ ਦਮ ਤੱਕ ਪਾਣੀਆਂ ਤੱਕ ਰਹਿਣਾ ਆ। ਤੇ ਇਸ ਧਰਤੀ ਦੇ ਉੱਤੇ ਸਿੱਖੀ ਉਦੋਂ ਤੱਕ ਰਹਿਣੀ ਹੈ ਜਦੋਂ ਤੱਕ ਇਸ ਧਰਤੀ ਦੇ ਉੱਤੇ ਜੀਵਨ ਮੌਜੂਦ ਆ। ਸੋ ਉਹਦੇ ਵਿੱਚੋਂ ਗੱਲ ਅੱਗੇ ਚੱਲਦੀ ਸਰੋਵਰਾਂ ਦੇ ਨਿਰਮਾਣ ਦੀ, ਸ਼ਹਿਰਾਂ ਨੂੰ ਵਸਾਉਣ ਦੀ, ਜਿਸ ਤਰੀਕੇ ਦੇ ਨਾਲ ਸਿੱਖ ਨੂੰ ਇਕੱਲਾ ਇਹ ਨਹੀਂ ਕਿਹਾ ਗਿਆ ਵੀ ਤੂੰ ਸਮਾਜ ਛੱਡ ਕੇ ਤੇ ਜਿਹੜਾ ਘਰ ਨੂੰ ਬਹਿ ਜਾ, ਜਾਂ ਸਮਾਜ ਛੱਡ ਕੇ ਤੇ ਸਾਰਾ ਪਹਾੜਾਂ ਨੂੰ ਚੜ੍ਹ ਜਾ। ਸਮਾਜ ਨੂੰ ਚਲਾਉਣ ਦੇ ਲਈ, ਰਾਜ ਨੂੰ ਚਲਾਉਣ ਦੇ ਲਈ ਜਿਹੜੀ ਆਰਥਿਕਤਾ ਚਾਹੀਦੀ ਆ, ਉਸ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਲਈ ਕਿੰਨੇ ਸ਼ਹਿਰ ਵਸਾਏ ਗਏ ਨੇ, ਕਿੰਨੇ ਕਾਮੇ ਅਲੱਗ-ਅਲੱਗ ਲਿਆ ਕੇ ਉੱਥੇ ਜਿਹੜੇ ਆ ਉਹ ਭਾਲੇ ਗਏ ਨੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ। ਔਰ ਫਿਰ ਜੇ ਉਹ ਆਰਥਿਕਤਾ ਆ ਗਈ ਆ ਤੇ ਉਸ ਆਰਥਿਕਤਾ ਨੂੰ ਸਾਂਭਣ ਦੇ ਲਈ ਫੌਜ ਦੀ ਵੀ ਜ਼ਰੂਰਤ ਆ, ਔਰ ਉਹ ਫੌਜਾਂ ਵੀ ਫਿਰ ਅੱਗੇ ਜਿਹੜੀਆਂ ਨੇ ਉਹ ਗੁਰੂ ਮਹਾਰਾਜ ਨੇ ਤਿਆਰ ਕੀਤੀਆਂ ਨੇ। ਔਰ ਉਹਨਾਂ ਫੌਜਾਂ ਨੂੰ ਇੱਕ ਡਿਸਿਪਲਿਨ 'ਚ ਰੱਖਣ ਦੀ ਵੀ ਜ਼ਰੂਰਤ ਆ। ਇਹ ਨਹੀਂ ਵੀ ਇੱਕ ਜ਼ਰੂਰਤ ਦੇ ਉੱਤੇ ਫੌਜ ਆਈ, ਬਣਾਈ ਤੇ ਬਾਅਦ 'ਚ ਉਹਨੂੰ ਕਹਿਤਾ ਵੀ ਚੱਲ ਹੁਣ ਤੇਰਾ ਕੰਮ ਨਿਬੜ ਗਿਆ। ਨਹੀਂ, ਜਦੋਂ ਜੰਗਾਂ ਲੜੀਆਂ ਫੌਜਾਂ ਉਦੋਂ ਵੀ ਤਿਆਰ ਨੇ, ਤੇ ਅਗਲੇ ਜਾਮਿਆਂ ਦੇ ਵਿੱਚ ਜੰਗਾਂ ਜਦੋਂ ਨਹੀਂ ਲੜੀਆਂ ਤਾਂ ਵੀ 2200 ਘੋੜਸਵਾਰ ਗੁਰੂ ਮਹਾਰਾਜ ਦੇ ਨਾਲ ਚੱਤੋ ਪੈਰ ਚੱਲਦੇ ਨੇ। ਵੀ ਉਹਨਾਂ ਨੇ ਇੱਕ ਡਿਸਿਪਲਿਨ ਦੇ ਵਿੱਚ ਵੀ ਰੱਖਿਆ, ਵੀ ਇੱਕ ਸਸਟੇਨੇਬਿਲਿਟੀ ਵੀ ਰੱਖੀ। ਸੋ ਇਹ ਸਾਰੀਆਂ ਚੀਜ਼ਾਂ ਨੂੰ ਜੇ ਅਸੀਂ ਬਰੀਕੀ 'ਚ ਰਾਜਨੀਤਿਕ ਤੌਰ 'ਤੇ ਵੇਖੀਏ ਤੇ ਉਹ ਸਾਫ਼ ਦਿਖਦਾ ਹੈ ਵੀ ਇੱਕ ਰਾਜ ਵੱਲ ਨੂੰ ਕਦਮ ਵੱਧ ਰਹੇ ਨੇ, ਵੀ ਸਿੱਖ ਨੂੰ ਰਾਜ ਕਰਨ ਦਾ ਤਰੀਕਾ ਸਿਖਾਇਆ ਜਾ ਰਿਹਾ ਹੈ ਕਿ ਭਾਈ ਤੇਰੇ ਰਾਜ ਦੇ ਵਿੱਚ ਕੀ ਹੋਵੇ, ਤੇਰੀ ਜਿੱਥੇ ਸੰਵਿਧਾਨਕ ਜਿਹੜੀ ਸੱਭਿਅਤਾ ਹੈ ਤੂੰ ਉਹ ਬਰਕਰਾਰ ਰੱਖਣੀ, ਤੂੰ ਆਪਣੀ ਆਰਥਿਕਤਾ ਨੂੰ ਬਰਕਰਾਰ ਰੱਖਣਾ, ਤੂੰ ਆਪਣੀਆਂ ਫੌਜਾਂ ਨੂੰ ਬਰਕਰਾਰ ਰੱਖਣਾ ਆ। ਔਰ ਉਹਦੇ ਵਿੱਚੋਂ ਫਿਰ ਚੱਲਦਿਆਂ ਜਿਹੜੇ ਦਿਹਾੜੇ ਅਸੀਂ ਅੱਜ ਮਨਾ ਰਹੇ ਹਾਂ, ਜਿੱਥੇ ਆ ਕੇ ਗੁਰੂ ਮਹਾਰਾਜ ਨੇ ਖਾਲਸੇ ਨੂੰ ਸਾਜ ਕੇ ਤੇ ਇਹਨੂੰ ਅਖੀਰੀ ਮੁਕੰਮਲ ਕੀਤਾ ਆ,
ਵੀ ਆਪਣਾ ਜਿਹੜਾ ਵਿਸਾਖੀ ਦੇ ਦਿਹਾੜੇ ਅਸੀਂ ਖਾਲਸਾ ਸਾਜਨਾ ਦਿਵਸ ਜਿਹੜੇ ਮਨਾ ਰਹੇ ਹਾਂ, ਉੱਥੇ ਆ ਕੇ ਫਿਰ ਖਾਲਸੇ ਨੂੰ ਇੱਕ ਸੰਪੂਰਨਤਾ ਬਖਸ਼ਤੀ ਆ ਵੀ ਹੁਣ ਤੂੰ ਇਸ ਧਰਤੀ ਦੇ ਉੱਤੇ ਆਪ ਜਿਹੜਾ ਆ ਖਾਲਸਾ ਖੁਦ ਖੁਦਾ ਵਾਲੀ ਗੱਲ ਜਿਹੜੀ ਆ ਵੀ ਜਿਸ ਸ਼ਾਨੋ ਸ਼ੌਕਤ ਦੇ ਵਿੱਚ ਅਸੀਂ ਵਿਚਰੇ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਰਜ਼ਾ ਦੇ ਵਿੱਚ, ਉਸੇ ਤਰੀਕੇ ਦੇ ਨਾਲ ਹੁਣ ਖਾਲਸੇ ਨੇ ਅੱਗੇ ਸੁਤੰਤਰ ਹੋਂਦ ਹਸਤੀ ਲੈ ਕੇ ਇਸ ਧਰਤੀ ਦੇ ਉੱਤੇ ਵਿਚਰਨਾ ਹੈ। ਔਰ ਉਹ ਗੱਲਾਂ ਨੂੰ ਦਾ ਇੱਕ ਪੱਖ ਲੈ ਕੇ ਸਮਾਜ ਦੇ ਵਿੱਚ ਜਦੋਂ ਜਦੋਂ ਸਿੱਖ ਵਿਚਰਿਆ ਆ ਉਦੋਂ ਉਦੋਂ ਅਸੀਂ ਖਤਾ ਖਾਧੀ। ਜਿਹੜੀਆਂ ਇਹ ਗੱਲਾਂ ਨੇ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ, ਮੈਂ ਫੇਰ ਕਹਿ ਰਿਹਾ ਵੀ ਇਹ ਜ਼ਰੂਰੀ ਨਹੀਂ ਵੀ ਇਹ ਮੇਰੀਆਂ ਸਾਰੀਆਂ ਗੱਲਾਂ ਸਹੀ ਹੋਣ। ਜੋ ਆ ਰਿਹਾ ਹੈ ਦਿਮਾਗ ਦੇ ਵਿੱਚ, ਜਿੰਨੀ ਕੁ ਗੁਰੂ ਮਹਾਰਾਜ ਨੇ ਸੋਝੀ ਬਖਸ਼ੀ ਉਹਦੇ ਮੁਤਾਬਕ ਮੈਂ ਤੁਹਾਡੇ ਸਾਹਮਣੇ ਰੱਖੀ ਜਾਂਦਾ। ਪਰ ਇਹ ਆ ਵੀ ਇਹਨਾਂ ਗੱਲਾਂ ਨੂੰ ਵੀ ਨਾਲ ਦੀ ਨਾਲ ਸਾਨੂੰ ਜਿਹੜਾ ਆ ਉਹ ਵਿਚਾਰਨਾ ਚਾਹੀਦਾ ਆ ਵੀ ਇੱਕ ਪਾਸੇ ਦਾ ਜਦੋਂ ਸਾਰਾ ਪੱਖ ਰੱਖਾਂਗੇ ਤੇ ਕਵਾਂਗੇ ਵੀ ਆਹ ਇਤਿਹਾਸ ਦੇ ਵਿੱਚ ਇੱਦਾਂ ਹੋਇਆ ਤੇ ਇਸ ਕਰਕੇ ਆ ਹੋ ਗਿਆ, ਇੱਦਾਂ ਨਹੀਂ, ਉਹਦੇ ਬਹੁਤ ਸਾਰੇ ਅਰਥ ਨੇ। ਬਹੁਤ ਸਾਰੇ ਗੁਰੂ ਮਹਾਰਾਜ ਨੇ ਸਾਨੂੰ ਚੀਜ਼ਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਜਿੰਨੇ ਧਾਰਮਿਕ ਜੀਵਨ ਜੀਣਾ ਆ ਉਹ ਵੀ ਇਹਨਾਂ ਚੀਜ਼ਾਂ ਦੇ ਵਿੱਚੋਂ ਹੀ ਜੀਂਦਾ ਆ, ਜਿੰਨੇ ਸਮਾਜਿਕ ਜੀਵਨ ਜੀਣਾ ਆ ਉਹ ਵੀ ਇਹਨਾਂ ਚੀਜ਼ਾਂ ਦੇ ਵਿੱਚੋਂ ਹੀ ਜੀਂਦਾ। ਅਤੇ ਜਿੰਨੇ ਅੱਜ ਦੇ ਦੌਰ 'ਚ ਅਸੀਂ ਜਿਹੜਾ ਰਾਜਨੀਤਿਕ ਸ਼ਬਦ ਵਰਤਦੇ ਹਾਂ, ਜਿੰਨੇ ਉਹ ਰਾਜਨੀਤਿਕ ਜੀਵਨ ਸਿੱਖ ਨੇ ਜਿਹੜਾ ਜਿਉਣਾ ਆ ਉਹ ਵੀ ਇਹਨਾਂ ਚੀਜ਼ਾਂ ਦੇ ਵਿੱਚੋਂ ਸਿੱਖ ਕੇ ਜਿਉਣਾ ਹੈ। ਸੋ ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਇਕੱਠਿਆਂ ਕਰਾਂਗੇ ਤਾਂ ਫਿਰ ਇੱਕ ਸਿੱਖ ਜਿਹੜਾ ਆ ਉਹ ਮੁਕੰਮਲ ਹੋਣਾ ਹੈ। ਸੋ ਉਹਦੇ ਵਿੱਚ ਜੋ ਵੀ ਕੋਈ ਰੋਲ ਅਦਾ ਕਰ ਸਕਦਾ ਆ ਉਹਨੂੰ ਕਰਨਾ ਚਾਹੀਦਾ। ਇੱਕ ਦੂਸਰੇ ਦੇ ਨਾਲ ਜਿਹੜੇ ਸਾਡੇ ਟਕਰਾਅ ਨੇ ਉਹਨਾਂ ਨੇ ਜਿੰਨਾ ਹੋ ਸਕੇ ਸਾਨੂੰ ਵੱਧ ਤੋਂ ਵੱਧ ਟਾਲਣਾ ਚਾਹੀਦਾ। ਹਾਂ, ਕੋਈ ਬਿਲਕੁਲ ਦੁਸ਼ਮਣ ਵਾਲੇ ਪਾਸੇ ਜਾ ਕੇ ਖਲੋ ਜੇ ਤਾਂ ਗੱਲ ਵੱਖਰੀ, ਪਰ ਘੱਟੋ ਘੱਟ ਜਦੋਂ ਤੱਕ ਅਸੀਂ ਆਪਣੇ ਇੱਕ ਘਰ ਦੇ ਵਿੱਚ ਹਾਂ ਉਦੋਂ ਤੱਕ ਆਪਣੇ ਘਰ ਦੇ ਵਿੱਚ ਜਿੰਨਾ ਚਿਰ ਮਰਜ਼ੀ ਸਾਡਾ ਪਾਟੋ ਧੜ ਪਈ ਰਵੇ, ਪਰ ਜਦੋਂ ਤੁਹਾਡੇ ਸਾਹਮਣੇ ਦੂਸਰਾ ਵਿਰੋਧੀ ਖਲੋਤਾ ਹੋਵੇ ਉਦੋਂ ਸਾਨੂੰ ਇੱਕ ਥਾਂ 'ਤੇ ਇਕੱਠੇ ਹੋ ਜਾਣਾ ਚਾਹੀਦਾ। ਈਵਨ ਇੱਥੇ ਵੀ ਆਪਾਂ ਕਈ ਵਾਰੀ ਮੈਂ ਬਹੁਤ ਸਾਰੇ ਥਾਵਾਂ 'ਤੇ ਵਿਚ ਰਿਹਾ ਹਾਂ, ਸਾਰਿਆਂ ਨੇ ਅਲੱਗ-ਅਲੱਗ ਗੱਲਾਂ ਕਹੀਆਂ ਨੇ ਵੀ ਸਾਡੇ ਵਿੱਚ ਆਹ ਸਮੱਸਿਆ ਆ, ਸਾਡੇ 'ਚ ਆਹ ਸਮੱਸਿਆ ਆ, ਅਤੇ ਅਸੀਂ ਇਕੱਠੇ ਨਹੀਂ ਹੁੰਦੇ। ਮੈਂ ਉਹਨਾਂ ਨੂੰ ਵੀ ਇਹੋ ਜਵਾਬ ਦਿੱਤਾ ਅਤੇ ਤੁਹਾਡੇ ਸਾਹਮਣੇ ਵੀ ਇਹੋ ਰੱਖਦਾ ਵੀ ਇਹ ਸਾਨੂੰ ਲੱਗਦਾ ਹੈ ਵੀ ਅਸੀਂ ਇਕੱਠੇ ਨਹੀਂ ਗਏ, ਪਰ ਜੇ ਵਾਕਿਆ ਇਕੱਠੇ ਵੇਖਣੇ ਆ ਤਾਂ ਉਹਦਾ ਇੱਕੋ ਤਰੀਕਾ ਹੈ। ਜੇ ਅੱਜ ਅਸੀਂ ਇੱਥੇ ਮੰਨ ਲਓ ਵੀ 50 ਜਾਣੇ ਬੈਠੇ, 50ਵਾਂ ਦੀ ਮੱਤ ਸਾਡੀ ਅਲੱਗ-ਅਲੱਗ ਹੋਵੇ ਸਿੱਖ ਹੋਣ ਦੇ ਨਾਤੇ, ਜੇ ਸਾਨੂੰ ਹੁਣੇ ਪਤਾ ਲੱਗ ਜਾਣਾ ਵੀ ਬਾਹਰ ਗੁਰਦੁਆਰਾ ਸਾਹਿਬਾਨ ਦੇ ਬਾਹਰ ਕੋਈ ਸਾਡਾ ਵਿਰੋਧੀ ਆ ਕੇ ਖੜ੍ਹ ਗਿਆ ਹੈ, ਅਸੀਂ ਆਪਣੀਆਂ ਮੱਤਾਂ ਪੜ੍ਹਾ ਕੇ ਉੱਥੇ ਫਿਰ ਇਕੱਠੇ ਹੋ ਕੇ ਖੜ੍ਹ ਜਾਣਾ। ਉਹ ਏਕਾ ਹੀ ਆ ਸਾਡਾ ਭਾਈ, ਆਪਸ 'ਚ ਸਾਡੇ ਭਾਵੇਂ ਲੱਖ ਹੋਣ ਕੋਈ ਗੱਲ ਨਹੀਂ, ਪਰ ਏਕਾ ਉੱਥੇ ਜਾ ਕੇ ਨਿਬੜਨਾ ਹੈ ਵੀ ਜਿਹਦੇ ਖਿਲਾਫ ਸਾਡੀ ਜੰਗ ਆ, ਜਿਸ ਜ਼ੁਲਮ ਦੇ ਖਿਲਾਫ ਅਸੀਂ ਲੜ ਰਹੇ ਹਾਂ, ਕਿ ਉੱਥੇ ਅਸੀਂ ਇਕੱਠੇ ਹਾਂ ਕਿ ਨਹੀਂ ਇਕੱਠੇ। ਹਾਂ, ਜੇ ਸਾਡੇ ਵਿੱਚੋਂ ਕੋਈ ਜ਼ੁਲਮ ਵਾਲਿਆਂ ਦੇ ਪਾਸੇ ਜਾ ਕੇ ਖੜ੍ਹ ਜੇ ਫਿਰ ਗੱਲ ਬਣਦੀ ਹੈ ਕਹਿਣੀ ਵੀ ਭਾਈ ਨਹੀਂ ਹੁਣ ਇਹ ਸਾਡੀ ਲਾਈਨ ਤੋਂ ਬਾਹਰ ਚਲਾ ਗਿਆ। ਪਰ ਜੇ ਵਿਦਿਨ ਇਸ ਸਰਕਲ ਦੇ ਰਹਿੰਦਿਆਂ ਕੋਈ ਅਲੱਗ-ਅਲੱਗ ਤਰੀਕਿਆਂ ਨਾਲ ਕੰਮ ਕਰਦਾ ਆ ਅਤੇ ਉਹਦੀ ਜਿਹੜੀ ਮੰਜ਼ਿਲ ਆ ਉਹ ਇੱਕ ਆ ਸਾਡੀ, ਤਾਂ ਫਿਰ ਭਾਈ ਅਸੀਂ ਏਕਤੇ ਦੇ ਵਿੱਚ ਹੀ ਆ। ਫਿਰ ਐਵੇਂ ਬਹੁਤਾ ਜ਼ੋਰ ਨਾ ਲਾਇਆ ਕਰੀਏ ਵੀ ਨਹੀਂ ਪਹਿਲਾਂ ਸਾਰੇ ਇਕੱਠੇ ਹੋਈਏ ਫਿਰ ਹੀ ਕੁਝ ਕਰਾਂਗੇ, ਫਿਰ ਸਾਰੇ ਇਕੱਠੇ ਹੀ ਆ ਅਸੀਂ, ਕੋਈ ਗੱਲ ਨਹੀਂ। ਸੋ ਉੱਧਰ ਨੂੰ ਅਸੀਂ ਬਹੁਤਾ ਜ਼ਿਆਦਾ ਜਿਹੜਾ ਉਹ ਨਹੀਂ ਖਿਲਰਨਾ। ਜਿੰਨਾ ਵੀ ਕੋਈ ਜੋ ਵੀ ਕਰ ਸਕਦਾ ਆ ਉਹਨੂੰ ਉਹ ਕਰਨਾ ਚਾਹੀਦਾ ਆ। ਗੁਰੂ ਮਹਾਰਾਜ ਦੀ ਜਿਹੜੀ ਉਹਨਾਂ ਦੇ ਜੀਵਨ ਆ ਸਰੀਰਕ ਰੂਪ ਦਾ, ਉਹਦੇ ਤੋਂ ਵੀ ਸੇਧ ਲੈਣੀ ਚਾਹੀਦੀ ਆ, ਜਿਹੜਾ ਉਹ ਸ਼ਬਦ ਰੂਪ ਦੇ ਵਿੱਚ ਅੱਜ ਵੀ ਸਾਡੇ ਵਿੱਚ ਮੌਜੂਦ ਨੇ। ਔਰ ਖਾਲਸਾ ਪੰਥ ਜਿਹੜਾ ਆ 2 ਗੁਰਿਆਈਆਂ ਗੁਰੂ ਮਹਾਰਾਜ ਨੇ ਬਖਸ਼ੀਆਂ ਨੇ, ਵੀ ਸਰੀਰਕ ਰੂਪ ਦੇ ਵਿੱਚ ਜਿਹੜੀ ਆ ਉਹ ਗੁਰਿਆਈ ਖਾਲਸਾ ਪੰਥ ਨੂੰ ਬਖਸ਼ੀ ਆ, ਔਰ ਅਧਿਆਤਮਿਕ ਰੂਪ ਦੇ ਵਿੱਚ ਸ਼ਬਦ ਗੁਰੂ ਨੇ ਜਿਹੜੀ ਗੁਰਿਆਈ ਆ ਉਹ ਬਖਸ਼ੀ ਆ। ਔਰ ਪੁਰਾਣੇ ਬਹੁਤ ਸਾਰੇ ਜਿਹੜਾ ਆਪਾਂ ਦੋਹਰਾ ਵੀ ਪੜ੍ਹਦੇ ਹਾਂ ਇੱਥੋਂ ਤੱਕ ਕਿ ਪ੍ਰਗਟ ਗੁਰਾਂ ਕੀ ਦੇਹ ਵਾਲਾ, ਉਹਦੇ ਵਿੱਚ ਪੁਰਾਣੇ ਜਿਹੜੇ ਕੁਝ ਹੈਗੇ ਨੇ ਉਹ ਇੱਥੋਂ ਵੀ ਗੱਲਾਂ ਜਿਹੜੀਆਂ ਨੇ ਆਈਆਂ ਨੇ ਵੀ ਉਸ ਸਮੇਂ ਦੇ ਉੱਤੇ ਜਿਹੜਾ ਦੇਹ ਆ ਉਹ ਖਾਲਸਾ ਪੰਥ ਨੂੰ ਕਿਹਾ ਗਿਆ ਹੈ। ਸੋ ਖੈਰ ਮੈਂ ਉਸ ਡਿਬੇਟ 'ਚ ਨਹੀਂ ਜਾਂਦਾ, ਪਰ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਖਾਲਸਾ ਪੰਥ ਆ, ਜਿਹੜਾ ਅਸੀਂ ਕੌਮੀ ਰੂਪ 'ਚ ਵਿਚਰਦੇ ਹਾਂ, ਪੰਥ ਦੇ ਰੂਪ 'ਚ ਵਿਚਰਦੇ ਹਾਂ, ਸੋ ਸਾਨੂੰ ਵੀ ਗੁਰੂ ਮਹਾਰਾਜ ਨੇ ਗੁਰਿਆਈ ਬਖਸ਼ੀ ਆ। ਔਰ ਜਿਸ ਪੰਥ ਨੂੰ ਗੁਰਿਆਈ ਬਖਸ਼ੀ ਹੋਵੇ ਉਹ ਪੰਥ ਉਹ ਗੁਰੂ ਦੇ ਰੂਪ ਦੇ ਵਿੱਚ ਕਿਸੇ ਹੋਰ ਦੇ ਅਧੀਨ ਹੁੰਦਾ, ਵੈਸੇ ਹੀ ਚੰਗਾ ਨਹੀਂ ਲੱਗਦਾ। ਇਹ ਗੁਰੂ ਦੇ ਸਿਧਾਂਤ ਨੂੰ ਛਟਿਆਉਣ ਵਾਲੀ ਗੱਲ ਹੈ, ਇਹ ਆਪਣੇ ਆਪ ਨੂੰ ਨੀਵਾਂ ਕਰਕੇ ਵੇਖਣ ਵਾਲੀ ਗੱਲ ਹੈ। ਜਿਹੜੀ ਸਮਰੱਥਾ ਗੁਰੂ ਮਹਾਰਾਜ ਨੇ ਸਾਨੂੰ ਦਿੱਤੀ ਆ, ਇਹ ਉਹਦੇ ਤੋਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਅੰਡਰਰੇਟਡ ਕਰਕੇ ਵੇਖਣ ਵਾਲੀ ਗੱਲ ਆ ਵੀ ਨਹੀਂ ਜੀ ਅਸੀਂ ਆ ਤਾਂ ਹੈ ਨਹੀਂ। ਸੋ ਜੋ ਅਸੀਂ ਹਾਂ, ਜੋ ਗੁਰੂ ਨੇ ਸਾਨੂੰ ਬਣਾਇਆ ਆ ਉਹਨੂੰ ਸਾਨੂੰ ਮਹਿਸੂਸ ਕਰਨਾ ਚਾਹੀਦਾ ਆ, ਔਰ ਉਹਦੇ ਲਈ ਜਿਹੜਾ ਆ ਉਹ ਅੱਗੇ ਵਧਣਾ ਵੀ ਚਾਹੀਦਾ। ਸੋ ਆਪਣੇ ਰਾਜ ਵੱਲ ਨੂੰ ਕਦਮ ਸਾਨੂੰ ਵਧਾਉਣੇ ਚਾਹੀਦੇ। ਬਹੁਤ ਸਾਰੇ ਥਾਵਾਂ ਦੇ ਉੱਤੇ ਕੌਮ ਬਹੁਤ ਅੱਗੇ ਜਾ ਚੁੱਕੀ ਆ, ਬਹੁਤ ਸਾਰੇ ਥਾਵਾਂ ਦੇ ਉੱਤੇ ਕੌਮੀ ਰੂਪ ਦੇ ਵਿੱਚ ਅਜੇ ਬਹੁਤ ਸਾਰੇ ਕੰਮ ਐਸੇ ਨੇ ਜਿਹੜੇ ਸਾਨੂੰ ਲੱਗਦਾ ਹੈ ਕਿ ਅਜੇ ਹੋਣ ਵਾਲੇ ਨੇ, ਕਿਉਂਕਿ ਜਿਸ ਪੱਧਰ ਦੇ ਉੱਤੇ ਅੱਜ ਦੁਨੀਆ ਦੇ ਹਾਲਾਤ ਬਦਲ ਰਹੇ ਨੇ, ਜਿਸ ਪੱਧਰ ਦੇ ਉੱਤੇ ਅੱਜ ਦੁਨੀਆ ਜਾ ਚੁੱਕੀ ਆ, ਉਹਦੇ ਵਿੱਚੋਂ ਕਿਸੇ ਦੂਸਰੇ 'ਤੇ ਟੇਕ ਲਾਉਣੀ ਇਹ ਕੋਈ ਬਹੁਤੀ ਵੱਡੀ ਸਿਆਣਪ ਨਹੀਂ ਹੈਗੀ। ਲੜਾਈ ਆਪਣੇ ਡੌਲਿਆਂ ਦੇ ਜ਼ੋਰ ਨਾਲ ਹੀ ਲੜੀ ਜਾਣੀ। ਬਾਹਰੋਂ ਬਹਿ ਕੇ ਦੁਨੀਆ ਤੁਹਾਨੂੰ ਚੀਅਰ ਕਰ ਸਕਦੀ ਆ, ਪਰ ਖੇਡਣਾ ਭਾਈ ਮੈਦਾਨ ਦੇ ਵਿੱਚ ਸਾਨੂੰ ਆਪ ਹੀ ਪੈਣਾ।
ਔਰ ਜਿਹੜਾ ਬੰਦਾ ਮੈਦਾਨ ਦੇ ਵਿੱਚ ਖੇਡਦਾ ਆ, ਜੇ ਉਹ ਰਿਸਕ ਨਹੀਂ ਲਏਗਾ, ਇੱਕ ਇੰਗਲਿਸ਼ ਦੀ ਕਹਾਵਤ ਹੈ ਵੀ ਹਾਈ ਰਿਸਕ ਹਾਈ ਰਿਵਾਰਡਸ, ਮਤਲਬ ਵੀ ਜੇ ਤੁਸੀਂ ਰਿਸਕ ਵੱਧ ਲਓਗੇ ਤੇ ਫਿਰ ਹੀ ਤੁਹਾਨੂੰ ਵੱਧ ਰਿਵਾਰਡ ਮਿਲਦੇ ਨੇ। ਐਗਜ਼ਾਮਪਲ ਦੇ ਤੌਰ 'ਤੇ ਆਪਾਂ ਵੇਖ ਲੈਂਦੇ, ਮੰਨ ਲਓ ਆਪਾਂ ਜਿਹੜੇ ਕ੍ਰਿਕਟ ਖੇਡਦੇ ਨੇ, ਇਹ ਜੇ ਖਲੋਤੇ ਰਿਸਕ ਹੀ ਨਾ ਲੈਣ, ਬੱਲੇਬਾਜ਼ ਰਿਸਕ ਹੀ ਨਾ ਲਵੇ, ਬਸ ਆਈ ਬਾਲ ਡੱਕਤੀ ਤੇ ਉਹਨੂੰ ਕੁਛ ਨਹੀਂ ਮਿਲਣਾ, ਉਹ ਸਿਰਫ ਵੇਸਟੇਜ ਹੈ ਬਾਲਾਂ ਦੀ। ਜੇ ਉਹਨੇ ਵੱਧ ਤੋਂ ਵੱਧ ਸਕੋਰ ਕਰਨੇ ਨੇ ਤੇ ਉਹਨੂੰ ਉਹਨਾਂ ਰਿਸਕ ਲੈਣਾ ਪਏਗਾ। ਜੇ ਉਹਨੇ ਇੱਕ ਸਿੰਗਲ ਰਨ ਲੈਣਾ ਆ ਤੇ ਉਹ ਘੱਟ ਰਿਸਕ ਲੈਂਦਾ, ਜੇ ਉਹਨੇ 2 ਲੈਣੇ ਨੇ ਤੇ ਵੱਧ ਰਿਸਕ ਲੈਣਾ ਪੈਂਦਾ ਵੀ ਇੱਕ ਵਾਰੀ ਦੂਸਰੇ ਪਾਸੇ ਜਾ ਫਿਰ ਵਾਪਸ ਆ, ਆਊਟ ਹੋਣ ਦੇ ਚਾਂਸਿਸ ਤਾਂ ਵੱਧ ਜਾਂਦੇ ਨੇ, 3 ਦੇ ਉਦੋਂ ਅੱਗੇ ਵੱਧ ਜਾਂਦੇ ਨੇ। ਇੱਦਾਂ 4 6 ਜਿਹੜਾ ਸਭ ਤੋਂ ਵੱਧ ਰਿਵਾਰਡ ਆ ਉਹ 6 ਰਨ ਦਾ ਹੈ, ਤੇ 6 ਰਨ ਲਈ ਉਹਨੂੰ ਬਾਲ ਹਵਾ 'ਚ ਸੁੱਟਣੀ ਪੈਂਦੀ। ਸਭ ਤੋਂ ਵੱਧ ਰਿਸਕ ਉਦੋਂ ਹੁੰਦਾ ਵੀ ਜੇ ਕੈਚ ਹੋ ਗਿਆ ਤੇ ਆਊਟ। ਸੋ ਰਿਸਕ ਜਿਹੜਾ ਆ ਉਹਦੇ ਨਾਲ ਹੀ ਹਮੇਸ਼ਾ ਹਾਈ ਰਿਵਾਰਡਸ ਆਉਂਦੇ ਨੇ। ਤੇ ਜਿਸ ਕੌਮ ਨੂੰ ਅਸੀਂ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ, ਜੇ ਉਹਦੇ ਵਿੱਚ ਅਸੀਂ ਇਸ ਕਰਕੇ ਨਹੀਂ ਅੱਗੇ ਵਧ ਰਹੇ ਕਿ ਇਹਦੇ 'ਚ ਰਿਸਕ ਆ, ਤੇ ਭਾਈ ਫਿਰ ਜੋ ਹੈ ਇਹੋ ਹੀ ਰਹਿਣਾ। ਪੰਜਾਬੀ ਦੀ ਇੱਕ ਕਹਾਵਤ ਆ ਵੀ ਜੋ ਅੱਜ ਹੈ, ਜੋ ਅਸੀਂ ਕਰ ਰਹੇ ਹਾਂ ਅੱਜ, ਜੇ ਇਹੋ ਕੁਝ ਹੀ ਕਰਦੇ ਰਵਾਂਗੇ ਤੇ ਇਹਦਾ ਨਤੀਜਾ ਇਹੋ ਹੀ ਨਿਕਲੇਗਾ ਜੋ ਅੱਜ ਨਿਕਲ ਰਿਹਾ। ਵੀ ਜਿਸ ਥਾਂ ਤੇ ਕੌਮ ਅੱਜ ਖੜ ਗਈ ਆ, ਜਿਸ ਥਾਂ ਤੇ ਆ ਕੇ ਅਸੀਂ ਖਲੋ ਗਏ ਆ, ਜੋ ਸਾਡੀ ਜੀਵਨ ਸ਼ੈਲੀ ਅੱਜ ਆ, ਜੇ ਇਹੋ ਹੀ ਰਹੀ ਤੇ ਕੌਮ ਦੇ ਹਾਲਾਤ ਭਾਈ ਇਹੋ ਹੀ ਰਹਿਣੇ ਨੇ। ਜੇ ਇਹਦੇ ਤੋਂ ਮਾੜੇ ਕਰਨੇ ਨੇ ਤੇ ਪੁੱਠੇ ਪਾਸੇ ਨੂੰ ਗੇਅਰ ਪਾ ਲਓ, ਜੇ ਤੋਂ ਚੰਗੇ ਕਰਨੇ ਨੇ ਤੇ ਅਗਲੇ ਗਾਂ ਵਾਲੇ ਪਾਸੇ ਦਾ ਗੇਅਰ ਪਾ ਲਓ। ਇਹ 2 ਹੀ ਰਾਹ ਨੇ। ਸੋ ਜਿਹੜੇ ਸਾਡੇ ਅੱਜ ਬਹੁਤੇ ਗੇਅਰ ਕਈ ਵਾਰੀ ਪਏ ਨੇ, ਅਸੀਂ ਵੇਖਦੇ ਹਾਂ, ਉਹ ਬਹੁਤ ਸਾਰੇ ਥਾਵਾਂ 'ਤੇ ਵੇਖਣ ਨੂੰ ਐਂ ਲੱਗਦੇ ਆ ਵੀ ਸ਼ਾਇਦ ਅਸੀਂ ਬੈਕ ਗੇਅਰ ਵੀ ਪਾਲੇ ਨੇ, ਵੀ ਅਸੀਂ ਆਪਣੀ ਅੰਦਰੂਨੀ ਵਿਚਾਰਾਂ ਨੂੰ ਪਬਲਿਕ ਦੇ ਵਿੱਚ ਬਹੁਤ ਜ਼ਿਆਦਾ ਪ੍ਰਚਾਰਦੇ ਹਾਂ ਵੀ ਭਾਈ ਮਰਿਆਦਾ ਦੀ ਲੜਾਈ, ਕੱਪੜੇ ਪਾਉਣ ਦੀ ਲੜਾਈ, ਕਿਹੜੀ ਚੀਜ਼ ਦੀ ਲੜਾਈ ਪੰਥ ਦੇ ਵਿੱਚ ਰਹਿ ਗਈ ਹੈ ਜਿਹੜੀ ਅਸੀਂ ਨਹੀਂ ਅੱਜ ਛੇੜ ਕੇ ਬਹਿ ਗਏ। ਸਾਡੇ ਪ੍ਰਚਾਰਕਾਂ ਦਾ ਰੋਲ ਪੰਥ ਨੂੰ, ਕੌਮ ਨੂੰ ਇਕੱਠੇ ਰੱਖਣ ਦਾ ਹੀ। ਉਹਨਾਂ ਨੇ ਬਹੁਤਿਆਂ ਨੇ ਉਲਟਾ ਰੋਲ ਨਿਭਾਤਾ ਵੀ ਹਰ ਉਹ ਇਸ਼ੂ ਸਟੇਜ ਦੇ ਉੱਤੋਂ ਉਹਨਾਂ ਨੇ ਪ੍ਰਚਾਰਿਆ ਜਿਹਦੇ ਨਾਲ ਕੌਮ ਦੇ ਵਿੱਚ, ਸੰਗਤ ਦੇ ਵਿੱਚ ਦੁਬਿਧਾ ਪੈਦਾ ਹੋਵੇ। ਉਹਨਾਂ ਨੇ ਉਹ ਜਿਹੜੀਆਂ ਬਾਕੀ 98-99 ਗੱਲਾਂ ਜਿਹੜੀਆਂ ਕੌਮ ਨੂੰ ਇੱਕ ਕਰਨ ਵਾਲੀਆਂ ਸੀ, ਉਹਨਾਂ ਦਾ ਪ੍ਰਚਾਰ ਘੱਟ, ਤੇ ਜਿਹੜੀ 1-2 ਕੌਮ ਨੂੰ ਪਾੜਨ ਵਾਲੀ ਆ ਉਹਦਾ ਪ੍ਰਚਾਰ ਵੱਧ। ਸੋ ਇਹ ਪੁੱਠਾ ਗੇਰ ਆ ਅਸਲ ਦੇ ਵਿੱਚ। ਸੋ ਇਹਨਾਂ ਗੇਰਾਂ ਨੂੰ ਭਾਈ ਸਿੱਧੇ ਕਰੀਏ, ਕੌਮ ਨੂੰ ਅੱਗੇ ਲੈ ਕੇ ਜਾਈਏ। ਬਹੁਤ ਸਾਰੇ ਕੌਮ 'ਚ ਐਸੇ ਮਸਲੇ ਨੇ ਜਿਹੜੇ ਨਾ ਮੇਰੇ ਕੋਲ ਹੱਲ ਹੋਣੇ, ਨਾ ਤੁਹਾਡੇ ਕੋਲ ਇਕੱਲੇ ਹੱਲ ਹੋਣੇ, ਤੇ ਨਾ ਅੱਜ ਕੌਮੀ ਰੂਪ 'ਚ ਅਸੀਂ ਉਹਨਾਂ ਨੂੰ ਹੱਲ ਕਰਨ ਦੀ ਸਮਰੱਥਾ 'ਚ ਹਾਂ। ਔਰ ਉਹ ਮਸਲੇ ਸਟੇਜਾਂ ਤੋਂ ਹੱਲ ਨਹੀਂ ਹੋਣੇ, ਵੱਡੀ ਗੱਲ ਇਹ ਆ। ਉਹ ਮਸਲੇ ਟੇਬਲ 'ਤੇ ਬਹਿ ਕੇ ਹੱਲ ਹੋਣੇ ਨੇ। ਉਹ ਮਸਲੇ ਸਾਡੇ ਜਿਨ੍ਹਾਂ ਨੂੰ ਗੁਰਮਤਿ ਦੀ ਸਮਝ ਆ, ਜਿਨ੍ਹਾਂ ਪ੍ਰਚਾਰਕਾਂ ਨੂੰ, ਉਹਨਾਂ ਨੇ ਅੰਦਰ ਖਾਤੇ ਬਹਿ ਕੇ ਹੱਲ ਕਰਨੇ ਨੇ। ਤੇ ਜੇ ਉਹ ਪੱਟਾਂ 'ਤੇ ਥਾਪੀਆਂ ਮਾਰਨ ਲੱਗ ਪੈਣਗੇ ਸਟੇਜ 'ਤੇ ਬਹਿ ਕੇ ਵੀ ਭਾਈ ਮੇਰੇ ਨਾਲ ਕੋਈ ਇੱਥੇ ਆ ਕੇ ਗੱਲ ਕਰੇ, ਮੇਰੇ ਨਾਲ ਕੋਈ ਇੱਥੇ ਆ ਕੇ ਗੱਲ ਕਰੇ, ਇਹ ਸਟਾਈਲ ਨਹੀਂ ਗਾ। ਜੇ ਭਾਈ ਬਹਿਣਾ ਆ ਤਾਂ ਕਿਤੇ ਇਕੱਠੇ ਹੋ ਕੇ ਬਹਿ ਲਓ। ਐਵੇਂ ਇੱਕ ਦੂਜੇ ਵੱਲ ਨੂੰ ਅਸੀਂ ਐਵੇਂ ਡੌਲਿਆਂ ਦੀ ਜਾਨ ਨਾ ਵਿਖਾ ਲਈਏ। ਹਾਂ, ਜੇ ਇੰਨੀ ਜਾਨ ਹੈਗੀ ਆ ਤਾਂ ਫਿਰ ਦੁਸ਼ਮਣ ਵੱਲ ਨੂੰ ਰੱਖੋ, ਆਪਣਿਆਂ ਵੱਲ ਨੂੰ ਅਸੀਂ ਕਾਹਦੇ ਲਈ ਛਾਤੀਆਂ ਚੌੜੀ ਕਰੀ ਫਿਰਦੇ। ਸੋ ਜੇ ਕਿਸੇ ਦੇ ਆਪਸੀ ਮਤਭੇਦ ਹੈਗੇ ਆ, ਉਹ ਅੰਦਰ ਬਹਿ ਕੇ ਨਜਿੱਠ ਲਏ। ਜੇ ਤੇ ਉਹ ਨਜਿੱਠੇ ਜਾਣ ਠੀਕ ਆ, ਜੇ ਨਹੀਂ ਵੀ ਨਜਿੱਠੇ ਜਾਣ ਤੇ ਉਸ ਕਮਰੇ ਤੋਂ ਬਾਹਰ ਫਿਰ ਘੱਟੋ ਘੱਟ ਜੱਫੀ ਪਾ ਕੇ ਨਿਕਲੇ ਵੀ ਚੱਲ ਕੋਈ ਗੱਲ ਨਹੀਂ, ਜੋ ਤੂੰ ਮੰਨਦਾ ਹੈ ਤੇਰਾ ਐਵੇਂ ਸਹੀ, ਵੀ ਜੇ ਅਸੀਂ ਇਹਨੂੰ ਇੱਦਾਂ ਮੰਨਦੇ ਹਾਂ ਤੇ ਐਵੇਂ ਸਹੀ, ਪਰ ਬਾਹਰ ਨਿਕਲ ਕੇ ਹੁਣ ਅਸੀਂ ਜਿਹੜਾ ਉਹ ਇੱਕ ਹੀ ਦਿਖਣਾ ਹੈ। ਸੋ ਉਹਦੇ ਲਈ ਮੇਰੀ ਇਹ ਬੇਨਤੀ ਆ ਸੰਗਤੀ ਰੂਪ ਦੇ ਵਿੱਚ ਤੁਹਾਨੂੰ ਵੀ, ਕਿ ਬਹੁਤ ਸਾਰੇ ਤੁਹਾਡੇ ਸਾਹਮਣੇ ਪ੍ਰਚਾਰ ਐਸੇ ਆਉਣਗੇ ਜਿੱਥੇ ਤੁਹਾਨੂੰ ਲੱਗੇਗਾ ਕਿ ਭਾਈ ਹੁਣ ਇੱਧਰ ਨੂੰ ਜਾਵਾਂਗੇ, ਇੱਧਰ ਨੂੰ ਜਾਵਾਂ। ਉਸ ਦੁਬਿਧਾ 'ਚ ਨਾ ਪਾਓ। ਜਿੰਨਾ ਗੁਰੂ ਦੇ ਨਾਲ ਪਿਆਰ ਹੈ, ਜਿੰਨੀ ਗੁਰਮਤਿ ਦੀ ਸਮਝ ਆਉਂਦੀ ਆ, ਜਿੰਨੀ ਗੁਰੂ ਸੋਝੀ ਬਖਸ਼ਦਾ ਆ, ਉਹਦੇ ਮੁਤਾਬਕ ਬਿਨਾਂ ਕਿਸੇ ਹੇਰ ਫੇਰੀ ਦੇ, ਬਿਨਾਂ ਕਿਸੇ ਬੇਈਮਾਨੀ ਦੇ ਆਪਣੇ ਰਸਤੇ 'ਤੇ ਅੱਗੇ ਵਧਦੇ ਜਾਓ। ਤੇ ਜੇ ਕੋਈ ਗੱਲਾਂ ਤੁਹਾਨੂੰ ਬਹੁਤੀਆਂ ਕਨਫਿਊਜ਼ ਕਰਦੀਆਂ ਨੇ ਤੇ ਉਹਦੇ 'ਚ ਜਿਹੜੀ ਗੱਲ ਤੁਹਾਡੇ ਦਿਲ ਦੇ ਨੇੜੇ ਆ ਉਹਨੂੰ ਆਪਣੇ ਨਿੱਜ 'ਤੇ ਟਿਕਾ ਲਓ। ਇਹ ਨਾ ਕਹੋ ਵੀ ਹੁਣ ਵੀ ਤੂੰ ਵੀ ਇਹਨੂੰ ਟਿਕਾ। ਜੋ ਤੁਹਾਡੇ ਨਿੱਜ ਦੇ ਨੇੜੇ ਆ ਉਹਨੂੰ ਤੁਸੀਂ ਟਿਕਾ ਲਓ। ਮਤਲਬ ਸਿੱਖ ਜੇ ਇਸ ਗੱਲ 'ਤੇ ਵੀ ਉਲਝਿਆ ਆ ਵੀ ਭਾਈ ਬਾਣੀਆਂ ਕਿੰਨੀਆਂ ਪੜ੍ਹਨੀਆਂ ਨੇ, ਇਹਦੇ 'ਚ ਕਾਹਲੀ ਗੱਲ ਭਾਈ, ਜੇ ਜਿਹਦੇ ਕੋਲ ਜਿੰਨੀਆਂ ਪੜ੍ਹੀਆਂ ਜਾਂਦੀਆਂ ਭਾਈ ਪੜ੍ਹੇ। ਹਾਂ, ਜਿੰਨਾ ਮਿਨੀਮਮ ਨਿਤਨੇਮ ਕੌਮ ਨੇ ਪ੍ਰਵਾਨ ਕੀਤਾ ਆ ਉਹਨਾਂ ਤੇ ਹੋਵੇ ਘੱਟੋ ਘੱਟ। ਹਾਂ, ਉਦੋਂ ਵੱਧ ਕੋਈ ਕਰਨਾ ਚਾਹੁੰਦਾ ਆ ਤੇ ਉਹ ਗੁਰੂ ਮਹਾਰਾਜ ਦੇ ਉੱਤੇ ਮਿਹਰ ਆ। ਪਰ ਜੇ ਕਿਸੇ ਨੇ ਮੰਨ ਲਓ ਵੀ ਮੇਰੇ ਵਰਗੇ ਨੇ 2 ਬਾਣੀਆਂ ਵੱਧ ਪੜ੍ਹ ਲਈਆਂ ਤੇ ਬਾਅਦ 'ਚੋਂ ਸਾਰੀ ਕੌਮ ਦੇ 'ਚ ਢੰਡੋਰਾ ਪਿੱਟਦਾ ਫਿਰੇ ਵੀ ਕਿਉਂਕਿ ਮੈਂ ਇੰਨੀਆਂ ਪੜ੍ਹੀਆਂ ਤੇ ਸਾਰੇ ਇੰਨੀਆਂ ਪੜ੍ਹੋ ਤੇ ਫੇਰ ਹੀ ਤੁਸੀਂ ਪੰਥਕ ਹੁੰਦੇ ਹੋ, ਇਹ ਦੁਬਿਧਾ ਦੇ ਵਿੱਚ ਪਾਉਣ ਦੀ ਲੋੜ ਨਹੀਂ ਹੈਗੀ। ਸੋ ਜਿੰਨਾ ਕੋਈ ਤੁਰ ਸਕਦਾ ਆ ਉਹਨੂੰ ਤੁਰੋ, ਜਿਹੜੀ ਜਿੰਨੀ ਮਰਿਆਦਾ ਕੋਈ ਨਿਭਾ ਸਕਦਾ ਆ ਉਹ ਨਿਭਾਵੇ। ਪਰ ਰੱਬ ਦਾ ਵਾਸਤਾ ਕਿਸੇ ਵੀ ਗੱਲਾਂ ਨੂੰ ਇਹੋ ਜਿਹੀਆਂ ਨੂੰ ਅਸੀਂ ਸਟੇਜ ਤੋਂ ਨਾ ਪ੍ਰਚਾਰੀਏ ਜਿਹਦੇ ਨਾਲ ਸੰਗਤ ਜਿਹੜੀ ਆ ਉਹ ਕਨਫਿਊਜ਼ ਹੋ ਕੇ ਇੱਥੋਂ ਨਿਕਲੇ ਵੀ ਭਾਈ ਹੁਣ ਮੈਂ ਕਰਾਂ ਤੇ ਕਰਾਂਗੀ, ਇਹਦੀ ਮੰਨਾ ਪ੍ਰਚਾਰਕ ਦੀ ਕਿ ਇਹਦੀ ਮੰਨਾ।
ਸੋ ਉਹਦੇ ਲਈ ਸਾਡੇ ਪ੍ਰਚਾਰਕਾਂ ਨੂੰ ਜਿਹੜੇ ਵੀ ਇੱਥੇ ਵੀ ਤੁਹਾਡੇ ਕੋਲ ਆਉਣ ਜਾਂ ਅੱਗੇ ਵੀ ਆ, ਉਹਨਾਂ ਨੂੰ ਇਹ ਜ਼ਰੂਰ ਬੇਨਤੀ ਕਰਿਆ ਕਰੋ ਕਿ ਭਾਈ ਜਿਹੜੇ ਸਾਡੇ ਆਪਸ ਦੇ ਜੋ ਵਿਵਾਦਿਤ ਮੁੱਦੇ ਨੇ ਉਹਨਾਂ ਨੂੰ ਇੱਥੇ ਨਾ ਪ੍ਰਚਾਰਿਆ ਜਾਵੇ। ਜੋ ਵੀ ਉਹਦੇ ਬਾਰੇ ਤੁਹਾਡੀ ਸਮਝ ਆ, ਜਿਹੜੇ ਤੁਹਾਨੂੰ ਪਤਾ ਹੈ ਵੀ ਆਹ ਮੁੱਦਾ ਅੱਜ ਵਿਵਾਦਿਤ ਆ, ਇਹਨੂੰ ਨਾ ਪ੍ਰਚਾਰੋ। ਉਹਨੂੰ ਪੋਜ਼ਿਟਿਵ ਰੂਪ ਦੇ ਵਿੱਚ ਜਿਹੜਾ ਜੋ ਪੇਸ਼ ਕਰ ਸਕਦਾ ਉਹ ਕਰੇ। ਸੋ ਸਾਨੂੰ ਜਿਹੜੀਆਂ ਆਪਸੀ ਲੜਾਈਆਂ ਨੇ ਸਾਡੀਆਂ ਉਹ ਛੱਡ ਦੇਣੀਆਂ ਚਾਹੀਦੀਆਂ ਨੇ। ਔਰ ਇਹ ਗੱਲ ਮੈਂ ਇਕੱਲੀ ਧਾਰਮਿਕ ਪੱਧਰ 'ਤੇ ਨਹੀਂ ਕਹਿ ਰਿਹਾ, ਧਾਰਮਿਕ ਪੱਧਰ 'ਤੇ ਵੀ ਟੁੱਕਦੀ ਆ। ਇਹੀ ਚੀਜ਼ ਸਾਡੀ ਰਾਜਨੀਤਿਕ ਕੈਰੀਅਰ 'ਤੇ ਵੀ ਟੁੱਕਦੀ ਹੈ ਵੀ ਜੇ ਕਿਸੇ ਨੂੰ ਲੱਗਦਾ ਹੈ ਕਿ ਮੈਂ ਆਹ ਕੰਮ ਕਰਨਾ ਹੈ ਰਾਜਨੀਤਿਕ ਤੌਰ ਦੇ ਉੱਤੇ, ਅਤੇ ਦੂਸਰਾ ਜਿਹੜਾ ਆ ਉਹ ਦੂਸਰੇ ਤਰੀਕੇ ਨਾਲ ਕਰਨਾ ਚਾਹੁੰਦਾ ਆ, ਅਤੇ ਉੱਥੇ ਵੀ ਉਹਨਾਂ ਚੀਜ਼ਾਂ ਨੂੰ ਇਸ ਤਰੀਕੇ ਨਾਲ ਨਾ ਪ੍ਰਚਾਰਿਆ ਜਾਵੇ ਕਿ ਮੇਰਾ ਰਸਤਾ ਸਹੀ ਅਤੇ ਤੇਰਾ ਰਸਤਾ ਗਲਤ, ਜਾਂ ਤੇਰਾ ਰਸਤਾ ਸਹੀ ਅਤੇ ਮੇਰਾ ਰਸਤਾ ਗਲਤ। ਦੋਵੇਂ ਰਸਤੇ ਨੂੰ ਕੋ ਭਾਅ ਸਹੀ ਆ, ਇਮਾਨਦਾਰੀ ਦੇ ਨਾਲ ਆਪੋ ਆਪਣੇ ਰਸਤੇ ਵੱਲ ਨੂੰ ਵੱਧਦੇ ਜਾਓ, ਅਤੇ ਇਹ ਕੌਮ ਦੇ ਉੱਤੇ ਛੱਡ ਦਿਓ ਕਿ ਉਹਨਾਂ ਨੇ ਆਪਣਾ ਨਿੱਜੀ ਰੂਪ ਦੇ ਵਿੱਚ ਕਿਹੜਾ ਰਸਤਾ ਲੈਣਾ ਹੈ। ਸੋ ਲੜਾਈਆਂ ਦੇ ਵਿੱਚੋਂ ਬਾਹਰ ਨਿਕਲਣਾ ਪੈਣਾ। ਔਰ ਮੈਨੂੰ ਪਤਾ ਹੈ ਕਿ ਇਹਨਾਂ ਚੀਜ਼ਾਂ 'ਚੋਂ ਬਾਹਰ ਨਿਕਲਣ ਦੇ ਲਈ ਕਈ ਵਾਰੀ ਬਹੁਤ ਵੱਡੇ ਸੈਕਰੀਫਾਈਸਿਸ ਕਰਨੇ ਪੈਂਦੇ ਨੇ। ਐਸੀਆਂ ਗੱਲਾਂ ਨੂੰ ਭੁੱਲਣਾ ਪੈਂਦਾ ਆ ਜਿਹੜੀਆਂ ਤੁਸੀਂ ਚਾਹ ਕੇ ਵੀ ਨਹੀਂ ਭੁੱਲ ਸਕਦੇ, ਪਰ ਉਹਨਾਂ ਚੀਜ਼ਾਂ ਨੂੰ ਅਖੀਰ ਨੂੰ ਛੱਡਣਾ ਹੀ ਪੈਂਦਾ ਹੁੰਦਾ ਹੈ। ਸਾਡੇ ਇਤਿਹਾਸ ਦੇ ਵਿੱਚ ਇੱਦਾਂ ਬਹੁਤ ਵਾਰ ਹੋਇਆ ਵੀ ਉਹ ਲੋਕ ਵੀ ਆਏ ਨੇ ਜਿਨ੍ਹਾਂ ਦੇ ਕੋਲੋਂ ਜਾਣੇ ਅਣਜਾਣੇ 'ਚ ਐਸੇ ਗੁਨਾਹ ਹੋਏ ਜਿਹੜੇ ਸਿੱਖ ਨੂੰ ਮਨ੍ਹਾ ਕੀਤੇ ਗਏ ਨੇ, ਪਰ ਜਦੋਂ ਉਹਨਾਂ ਨੇ ਉਹਨਾਂ ਗੁਨਾਹਾਂ ਨੂੰ ਮਹਿਸੂਸ ਕਰ ਲਿਆ ਅਤੇ ਕੌਮ ਨੇ ਫਿਰ ਉਹਨਾਂ ਦੇ ਉਹ ਗੁਨਾਹ ਭੁਲਾਏ ਵੀ ਨੇ। ਉਹਨਾਂ ਕਿਹਾ ਵੀ ਨਹੀਂ, ਅੱਜ ਬੰਦਾ ਉਹ ਗੁਨਾਹਾਂ ਨੂੰ ਛੱਡ ਚੁੱਕਿਆ ਆ, ਅਤੇ ਉਹਨਾਂ ਨੂੰ ਮਤਲਬ ਦੇਖ ਕੇ ਅਣਡਿੱਠ ਕਰਨਾ ਜਿਹੜਾ ਆ ਨਾ, ਉਹ ਇਕੱਲਾ ਜਿਹੜੀਆਂ ਸਾਨੂੰ ਦਿੰਦੀਆਂ ਨਾ ਵੀ ਸਰੀਰਕ ਰੂਪ ਦੇ ਵਿੱਚ ਲਾਸ਼ਾਂ ਪਈਆਂ ਹੋਣ, ਸ਼ਾਇਦ ਉਹਨਾਂ ਨੂੰ ਦੇਖ ਕੇ ਅਣਡਿੱਠ ਕਰਨਾ ਹੁੰਦਾ। ਨਹੀਂ, ਜਿਹੜਾ ਅਸੀਂ ਕਹਿੰਦੇ ਹਾਂ ਵੀ ਦੇਖ ਕੇ ਅਣਡਿੱਠ ਕੀਤਾ ਦਾ ਮਤਲਬ ਇਹ ਹੁੰਦਾ ਵੀ ਕੋਈ ਚੀਜ਼ ਤੁਸੀਂ ਵੇਖ ਰਹੇ ਹੋ ਵੀ ਆਹ ਹੋ ਰਹੀ ਆ, ਪਰ ਤੁਹਾਨੂੰ ਲੱਗਦਾ ਆ ਵੀ ਨਹੀਂ ਅੱਜ ਉਹਨੂੰ ਇਗਨੋਰ ਕਰਕੇ ਸਰ ਸਕਦਾ ਆ, ਅਤੇ ਉਹ ਛੱਡ ਦੇਣੀ ਚਾਹੀਦੀ, ਉਹਦੇ 'ਤੇ ਅੜ ਨਹੀਂ ਜਾਣਾ ਚਾਹੀਦਾ। ਉਹਨਾਂ ਨੂੰ ਦੇਖ ਕੇ ਅਣਡਿੱਠ ਕਰਕੇ ਅੱਗੇ ਕੌਮੀ ਰਾਹ ਦੇ ਵਿੱਚ ਅੱਗੇ ਵੱਧ ਜਾ ਕਰੀਏ। ਸੋ ਉਹਦੇ ਲਈ ਸਾਡੇ ਗੁਰਦੁਆਰਿਆਂ ਦਾ ਰੋਲ ਬਹੁਤ ਅਹਿਮ ਆ। ਗੁਰਦੁਆਰੇ ਸਾਡੇ ਕਿਲ੍ਹੇ ਨੇ, ਗੁਰਦੁਆਰੇ ਸਾਡੇ ਜਿਹੜੇ ਉਹ ਵਿੱਦਿਅਕ ਅਦਾਰੇ ਵੀ ਨੇ, ਗੁਰਦੁਆਰੇ ਜਿਹੜੇ ਆ ਉਹ ਸਾਡੇ ਹੌਸਪੀਟਲਾਂ ਦੇ ਰੂਪ ਵੀ ਕੰਮ ਕਰਦੇ ਨੇ। ਗੁਰਦੁਆਰਿਆਂ ਦੇ ਵਿੱਚੋਂ ਜਿੱਥੇ ਹਰ ਆਏ ਗਏ ਦੀ ਮਦਦ ਹੁੰਦੀ ਆ, ਉੱਥੇ ਸਭ ਤੋਂ ਅੱਗੇ ਹੋ ਕੇ ਜਦੋਂ ਮੰਨ ਲਓ ਕਿ ਕੋਈ ਨਾਮ ਹੀ ਆਵੇ ਇੱਥੇ ਲੋੜਵੰਦ, ਤਾਂ ਕੀ ਫਿਰ ਗੁਰਦੁਆਰਾ ਜਿਹੜਾ ਉਹ ਕਿਸੇ ਕੰਮ ਦਾ ਨਹੀਂਗਾ? ਇਹ ਨਹੀਂ ਆ ਵੀ ਇਕੱਲਾ ਗੁਰਦੁਆਰਾ ਜ਼ਰੂਰਤਮੰਦਾਂ ਵਾਲੀ ਮਦਦ ਕਰਨ ਵਾਸਤੇ ਬਣਿਆ। ਗੁਰਦੁਆਰਾ ਸਾਡਾ ਕਿਲ੍ਹਾ ਆ, ਇਹ ਸਾਡਾ ਘਰ ਆ, ਇਹ ਸਾਡਾ ਦਰ ਆ, ਇੱਥੇ ਗੁਰੂ ਦਾ ਦਰ ਆ, ਅਤੇ ਇਹਦੇ ਵਿੱਚ ਕੌਮ ਨੇ ਵਸਣਾ ਹੈ ਸੰਗਤੀ ਰੂਪ ਦੇ ਵਿੱਚ। ਹਾਂ, ਕੋਈ ਬਾਹਰੋਂ ਸਾਡੇ ਕੋਲ ਆਵੇ ਮਦਦ ਦੇ ਲਈ, ਅਤੇ ਫਿਰ ਕੌਮ ਉਹਦੀ ਮਦਦ ਕਰਨ ਲਈ ਤਿਆਰ ਰਹੇ। ਪਰ ਇਹ ਨਾ ਹੋਵੇ ਵੀ ਕੌਮ ਪਹਿਲਾਂ ਆਪ ਹੀ ਅੰਦਰ ਜਿਹੜੀ ਆ ਉਹ ਧੱਕੇ ਧੌੜੇ ਖਾਂਦੀ ਫਿਰਦੀ ਹੋਵੇ, ਅਤੇ ਬਾਹਰ ਵਾਲਿਆਂ ਦੀ ਅਸੀਂ ਮਦਦ ਕਿਹਦੀ ਕਰ ਲਾਂਗੇ ਭਾਈ। ਸੋ ਗੁਰਦੁਆਰਾ ਰਾਜਨੀਤਿਕ ਰੂਪ ਦੇ ਵਿੱਚ ਇੱਕ ਕਿਲ੍ਹੇ ਦਾ ਕੰਮ ਵੀ ਕਰਦਾ ਹੈ। ਜਿੱਥੇ ਇੱਥੇ ਧਰਮ ਦਾ ਪ੍ਰਚਾਰ ਹੋਣਾ ਆ, ਉੱਥੇ ਇੱਥੇ ਰਾਜਨੀਤੀ ਦਾ ਪ੍ਰਚਾਰ ਵੀ ਹੋਣਾ। ਜਿੱਥੇ ਇੱਥੇ ਸਹਿਜ ਦੀ ਗੱਲ ਹੋਣੀ ਆ, ਉੱਥੇ ਇੱਥੇ ਵੀਰ ਰਸ ਵੀ ਗਾਏ ਜਾਣੇ ਨੇ। ਇਹੀ ਸਿੱਖੀ ਦੀ ਖੂਬਸੂਰਤੀ। ਦੁਨੀਆ ਦੇ ਵਿੱਚ ਬੜੀਆਂ ਚੀਜ਼ਾਂ ਨੇ ਜਿਹੜੀਆਂ ਸਿੱਖੀ ਦੇ ਵਿੱਚ ਐਸੀਆਂ ਗੁਰੂ ਮਹਾਰਾਜ ਨੇ ਇਕੱਠੀਆਂ ਕੀਤੀਆਂ ਜਿਹੜੀਆਂ ਦੁਨੀਆ ਮੰਨਦੀ ਸੀ ਵੀ ਕਦੀ ਇਕੱਠੀਆਂ ਨਹੀਂ ਹੋ ਸਕਦੀਆਂ। ਵੀ ਜਿੱਥੇ ਮਤਲਬ ਗੁਰਬਾਣੀ 'ਚ ਵੀ ਇਹ ਫਰਮਾਨ ਆਉਂਦਾ ਹੈ ਵੀ ਜਿੱਥੇ ਸਿੰਘ ਅਤੇ ਬੱਕਰੀ ਜਿਹੜੇ ਉਹ ਇਕੱਠੇ ਚਰਦੇ ਵੇਖੇ ਗਏ ਨੇ। ਇਹ ਸਾਡੇ ਇਤਿਹਾਸ 'ਚ ਵੀ ਆਉਂਦਾ ਵੀ ਬੱਕਰੀ ਅਤੇ ਸ਼ੇਰ ਦਾ ਕੋਈ ਆਪਸ ਦੇ ਵਿੱਚ ਇਕੱਠੇ ਰਹਿਣ ਦਾ ਬਣਦਾ ਨਹੀਂ, ਪਰ ਸਿੰਘ ਅਤੇ ਬੱਕਰੀ ਜਿਹੜੇ ਨੇ, ਸ਼ੇਰ ਅਤੇ ਬੱਕਰੀ, ਇਹ ਵੀ ਇੱਥੇ ਇਕੱਠੇ ਚਰੇ ਨੇ। ਇੱਥੇ ਰਾਜਨੀਤੀ ਅਤੇ ਧਰਮ ਇਕੱਠੇ ਚੱਲੇ ਨੇ। ਇੱਥੇ ਅੰਦਰ ਸਬਰ, ਸੰਤੋਖ ਅਤੇ ਵੀਰ ਰਸ ਇਕੱਠੇ ਚੱਲੇ ਨੇ। ਸਾਡੇ ਅੰਦਰ ਇਹ ਨਹੀਂ ਹੋਣਾ ਚਾਹੀਦਾ ਵੀ ਸਬਰ ਸੰਤੋਖ ਦੇ ਨਾਂ ਦੇ ਉੱਤੇ ਅਸੀਂ ਅੰਦਰ ਕਾਇਰਤਾ ਪਾਲ ਕੇ ਬਹਿ ਜੀ ਵੀ ਨਹੀਂ ਜੀ ਜੋ ਮਰਜ਼ੀ ਹੁੰਦਾ ਫਿਰੇ ਜੀ, ਮੇਰਾ ਤਾਂ ਕੋਈ ਲੈਣ ਦੇਣ ਹੀ ਨਹੀਂ ਜੀ, ਮੇਰੀ ਇਹ ਲੈਣ ਹੀ ਨਹੀਂ। ਉਹ ਫਿਰ ਕਾਇਰਤਾ ਪੈ ਜਾਂਦੀ। ਉਹਨੂੰ ਅਸੀਂ ਨਾਮ ਆਪਣੇ ਰੂਪ ਦੇ ਵਿੱਚ ਆਪਣੇ ਆਪ ਨੂੰ ਸੰਤੁਸ਼ਟ ਕਰਨ ਲਈ ਕਹਿ ਦਿੰਦੇ ਵੀ ਸਾਡੇ 'ਚ ਬੜਾ ਸਬਰ ਸੰਤੋਖ ਹੈ, ਪਰ ਉਹ ਅੰਦਰ ਕਈ ਵਾਰੀ ਕਾਇਰਤਾ ਬਣ ਜਾਂਦੀ। ਸੋ ਉਸ ਚੀਜ਼ਾਂ ਸਾਨੂੰ ਗੁਰੂ ਮਹਾਰਾਜ ਨੇ ਜਦੋਂ ਦੋ ਧਾਰਾ ਖੰਡਾ ਫੇਰਿਆ ਆ, ਅੰਮ੍ਰਿਤ ਦੀ ਦਾਤ ਬਖਸ਼ਣ ਲੱਗਿਆ, ਉਹਦੇ ਵੀ ਦੋ ਧਾਰਾਂ ਨੇ, ਇੱਕ ਪਾਸਾ ਨਹੀਂਗਾ। ਸੋ ਉੱਥੇ ਵੀ ਜਿੱਥੇ ਮਿਠਾਸ ਆ, ਜਿੱਥੇ ਪਤਾਸੇ ਨੇ, ਉੱਥੇ ਵੀਰ ਰਸ ਭਰਨ ਦੇ ਲਈ ਅੰਦਰ ਖੰਡਾ ਜਿਹੜਾ ਫਿਰਦਾ ਪਿਆ। ਸੋ ਸਿੱਖ ਨੂੰ ਇਹ ਗੱਲ ਸਮਝਣੀ ਆ, ਅਸੀਂ ਸਾਰਿਆਂ ਨੇ, ਔਰ ਇਕੱਲੀ ਸਮਝਣੀ ਨਹੀਂ, ਇੰਪਲੀਮੈਂਟ ਕਰਨੀ ਆ ਕਿ ਭਾਈ ਜੋ ਜੋ ਸਾਨੂੰ ਗੁਰੂ ਨੇ ਬਖਸ਼ਿਆ ਆ ਉਹ ਅਸੀਂ ਸਾਰਾ ਕੁਝ ਆਪਣੇ ਜੀਵਨ ਦੇ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ। ਜਿੰਨਾ ਵੱਧ ਤੋਂ ਵੱਧ ਹੋ ਸਕਦਾ ਉਹ ਕਰੀਏ। ਹਾਂ, ਜੇ ਕਿਸੇ ਕੋਲੋਂ ਮੇਰੇ ਵਰਗੇ ਕੋਲ ਨਹੀਂ ਹੁੰਦਾ ਤੇ ਉਹ ਜਿੰਨੇ ਇੰਪਲੀਮੈਂਟ ਕੀਤਾ ਆ ਉਹਨੂੰ ਗਲ ਉਹਦੇ ਗਲਵੇਂ ਨੂੰ ਨਾ ਪੈਂਦਾ ਫਿਰਿਆ ਕਰੇ ਵੀ ਨਹੀਂ ਵੀ ਤੂੰ ਆਹ ਗੱਲ ਕਿਉਂ ਕਰਦਾ। ਸੋ ਇੱਥੇ ਜਿਹੜੇ ਧਾਰਮਿਕ ਪੱਧਰ ਦੇ ਉੱਤੇ ਲੋਕ ਵਿਚਰਦੇ ਨੇ ਉਹ ਵੀ ਸਤਿਕਾਰਯੋਗ ਨੇ, ਉਹਨਾਂ ਦਾ ਰੁਤਬਾ ਸਭ ਤੋਂ ਉੱਪਰ ਆ। ਪਰ ਜਿਹੜੇ ਲੋਕ ਧਾਰਮਿਕ ਪੱਧਰ ਦੇ ਨਾਲ ਨਾਲ ਰਾਜਨੀਤਿਕ ਤੌਰ ਦੇ ਉੱਤੇ ਕੌਮ ਦੀ ਗੱਲ ਕਰਦੇ ਨੇ, ਉਹਨਾਂ ਦਾ ਵੀ ਜਿਹੜਾ ਰੁਤਬਾ ਆ ਉਹ ਕੋਈ ਨੀਵਾਂ ਨਹੀਂਗਾ। ਉਹਨਾਂ ਦਾ ਵੀ ਕੌਮ ਦੇ ਵਿੱਚ ਬਰਾਬਰ ਇੱਜ਼ਤ ਮਾਣ ਸਤਿਕਾਰ ਹੈ ਅਤੇ ਹੋਣਾ ਚਾਹੀਦਾ। ਇੱਕ ਦੂਸਰੇ ਨੂੰ ਸਾਨੂੰ ਨੀਵਾਂ ਨਹੀਂ ਵਿਖਾਲਣਾ ਚਾਹੀਦਾ। ਜਿੰਨਾ ਅਸੀਂ ਹੋ ਸਕਦਾ ਆ ਇੱਕ ਦੂਸਰੇ ਨੂੰ ਇੱਜ਼ਤ ਮਾਣ ਸਤਿਕਾਰ ਦੇ ਕੇ
ਕੌਮੀ ਰਸਤਿਆਂ ਦੇ ਵਿੱਚ ਅੱਗੇ ਵਧੀਏ ਔਰ ਜਿਉਂ-ਜਿਉਂ ਇਵੇਂ ਅੱਗੇ ਵਧਦੇ ਜਾਵਾਂਗੇ ਤੇ ਗੁਰੂ ਦੀਆਂ ਖੁਸ਼ੀਆਂ ਸਾਡੀ ਝੋਲੀ 'ਚ ਪੈਂਦੀਆਂ ਜਾਣੀਆਂ ਨੇ ਤੇ ਅਸੀਂ ਆਪਣੇ ਮਸਲੇ ਜਿਹੜੇ ਆ, ਇਹ ਮੈਂ ਫਿਰ ਵਾਰ-ਵਾਰ ਰਿਪੀਟ ਕਰ ਰਿਹਾ, ਕੋਸ਼ਿਸ਼ ਕਰੀਏ ਜਿੰਨੇ ਭਾਈ ਸਾਡੇ ਬਹਿ ਕੇ ਸਫਾ ਵਿਛਾ ਕੇ ਹੱਲ ਹੋ ਜਾਣ। ਤੇ ਸਫਾ ਦੇ ਉੱਤੇ ਜਿਹੜਾ ਆ ਉਹ ਇੱਕ ਸਬਰ ਸੰਤੋਖ ਦੇ ਨਾਲ ਜਾਣਾ ਪੈਂਦਾ ਹੁੰਦਾ ਆ। ਬਹੁਤ ਸਾਰੀਆਂ ਗੱਲਾਂ ਦਿਮਾਗਾਂ 'ਚੋਂ ਕੱਢ ਕੇ ਤੇ ਦੇਖ ਕੇ ਅਣਡਿੱਠ ਕਰਕੇ ਜਾਣਾ ਪੈਂਦਾ ਹੁੰਦਾ ਆ। ਹਾਂ, ਜੇ ਕੋਈ ਬਿਲਕੁਲ ਹੀ ਦੇਗ 'ਚ ਲੈ ਕੇ ਤੁਹਾਡੇ ਤੇ ਆ ਕੇ ਚੜ੍ਹ ਜਾਵੇ ਦੇਗ ਤੇ ਸਾਰਾ ਕੁਝ ਲੈ ਕੇ ਆਪਣਾ ਭਾਂਡਾ ਟਿੰਡਾ ਲੈ ਕੇ, ਤੇ ਫਿਰ ਤੇ ਸਿੱਖ ਦੇ ਕੋਲ ਅਗਲੇ ਮਸਲੇ ਹੈਗੇ ਨੇ ਵੀ ਉਹਨੂੰ ਨਜਿੱਠਣਾ ਕਿਵੇਂ ਆ। ਪਰ ਜਦੋਂ ਤੱਕ ਸਾਨੂੰ ਲੱਗੇ ਵੀ ਇਹਨਾਂ ਗੱਲਾਂ ਨੂੰ ਇਗਨੋਰ ਕੀਤਾ ਜਾ ਸਕਦਾ ਹੈ ਤੇ ਸਾਡੇ ਅੰਦਰ ਦੀ ਜਿਹੜੀ ਗੱਲਾਂ ਤੇ ਕੁਝ ਸੱਟਾਂ ਵੱਜਦੀਆਂ ਨੇ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਹੈ, ਤਾਂ ਕਿ ਅਸੀਂ ਇਕੱਠੇ ਹੋ ਕੇ ਦੁਨੀਆ ਨੂੰ ਵੀ ਸੁਨੇਹਾ ਦੇ ਸਕੀਏ ਤੇ ਆਪਣੇ ਲੋਕਾਂ ਨੂੰ ਵੀ ਸੁਨੇਹਾ ਦੇ ਸਕੀਏ ਕਿ ਭਾਈ ਅਸਲ ਦੇ ਵਿੱਚ ਅਸੀਂ ਅੱਗੇ ਕਿਵੇਂ ਵਧਣਾ ਹੈ। ਔਰ ਮੈਂ ਫਿਰ ਰਿਪੀਟ ਕਰ ਰਿਹਾ, ਉਹਦੇ ਵਿੱਚ ਸਭ ਤੋਂ ਅਹਿਮ ਰੋਲ ਸਾਡੇ ਗੁਰਦੁਆਰਿਆਂ ਦਾ, ਗੁਰਦੁਆਰਿਆਂ ਦੀਆਂ ਕਮੇਟੀਆਂ ਦਾ ਆ, ਗੁਰਦੁਆਰਿਆਂ ਦੇ ਮੁੱਖ ਸੇਵਾਦਾਰਾਂ ਦਾ ਆ। ਔਰ ਇਹਨਾਂ ਗੁਰਦੁਆਰਿਆਂ ਦੀ ਅਸਲੀ ਅਜ਼ਮਤ ਨੂੰ ਸਮਝਦੇ ਹੋਏ ਅਸੀਂ ਉਹਨਾਂ ਸਿਧਾਂਤਾਂ ਨੂੰ ਲਾਗੂ ਕਰੀਏ ਸੰਗਤ ਦੇ ਵਿੱਚ ਕਿ ਜਿੱਥੇ ਸੰਗਤ ਦੁਬਿਧਾ ਦੇ ਵਿੱਚ ਨਾ ਜਾਵੇ, ਉਹਦੇ ਰਸਤੇ ਕਲੀਅਰ ਹੋਣ। ਸੰਗਤ ਨੇ ਗੁਰਦੁਆਰੇ ਆਉਣਾ ਸੀ ਆਪਣੇ ਅੰਦਰ ਦੀ ਦੁਬਿਧਾ ਮਾਰਨ ਦੇ ਲਈ, ਤੇ ਜੇ ਇੱਥੇ ਆ ਕੇ ਵੀ ਸਾਡੇ ਪ੍ਰਚਾਰਕਾਂ ਨੇ ਜਿਹੜੀ ਉਹਨਾਂ ਦੀ ਦੁਬਿਧਾ ਉਹਦੇ 'ਚ ਵੀ 4 ਹੋਰ ਜੋੜ ਕੇ ਭੇਜਤੀਆਂ, ਤੇ ਭਾਈ ਮੈਨੂੰ ਦੱਸੋ ਜੀ ਸੰਗਤ ਕੱਲ੍ਹ ਨੂੰ ਕਿੱਥੋਂ ਆਏਗੀ। ਸੋ ਅਸੀਂ ਆਪਣੇ ਜਿਹੜੇ ਰਸਤੇ ਆ ਉਹ ਪ੍ਰਚਾਰਕ ਰੂਪ 'ਚ ਵੀ ਠੀਕ ਕਰੀਏ ਤੇ ਅਮਲੀ ਰੂਪ 'ਚ ਵੀ ਠੀਕ ਕਰੀਏ। ਪ੍ਰਚਾਰਕ ਰੂਪ ਦੇ 'ਚ ਧਾਰਮਿਕ ਲੜਾਈ ਜਿਹੜੀ ਆ ਸਾਡੀ ਉਹਨੂੰ ਵੀ ਪ੍ਰਚਾਰੀਏ, ਤੇ ਰਾਜਨੀਤਿਕ ਪਰ ਜਿਹੜੀ ਲੜਾਈ ਆ ਸਾਡੀ ਉਹ ਵੀ ਇਹਨਾਂ ਸਟੇਜਾਂ ਤੋਂ ਪ੍ਰਚਾਰੀ ਜਾਣੀ ਚਾਹੀਦੀ ਆ। ਔਰ ਇਸ ਗੱਲ ਨੂੰ ਸਮਝ ਦਈਏ ਕਿ ਜਿਸ ਦੇ ਖਿਲਾਫ ਲੜ ਰਹੇ ਆ ਉਹ ਅੱਜ ਇੰਨਾ ਕੁ ਜ਼ਿਆਦਾ ਤਾਕਤਵਰ ਹੋਇਆ ਬੈਠਾ ਤੇ ਹੰਕਾਰਿਆ ਬੈਠਾ ਆ, ਤੇ ਉਹ ਇੰਨਾ ਕੁ ਮੀਸਣਾ ਆ ਕਿ ਉਹ ਹਰ ਪੱਧਰ ਤੱਕ ਜਾਂਦਾ ਹੈ। ਇੱਕ ਕਿਤਾਬ ਲਿਖੀ ਗਈ ਸੀ ਨੋ ਦੀ RSS, ਉਹਦੇ ਵਿੱਚ ਇੱਕ ਗੱਲ ਜਿਹੜੀ ਉਹਨਾਂ ਲਿਖੀ, ਉਹਦੇ ਵਿੱਚ ਉਹ ਰਾਈਟਰ ਲਿਖਦਾ ਵੀ ਜਦੋਂ 1947 ਦੇ ਵਿੱਚ ਪਾਕਿਸਤਾਨ ਅਲੱਗ ਬਣ ਗਿਆ ਤੇ ਇੱਧਰ ਬਾਕੀ ਮੁਸਲਮਾਨ ਇੱਧਰ ਵੀ ਰਹਿ ਗਏ, ਬਹੁਤ ਸਾਰੇ ਮੁਸਲਮਾਨ ਅੱਜ ਹਿੰਦੁਸਤਾਨ 'ਚ ਵੀ ਰਹਿ ਗਏ ਨੇ। ਤੇ ਕਿਸੇ ਨੇ ਉਹਨਾਂ ਨੂੰ ਪੁੱਛਿਆ ਵੀ ਭਾਈ ਹੁਣ ਇਹਨਾਂ ਦਾ ਕੀ ਕਰਨਾ, ਵੀ ਜਿਹੜੇ ਤੇ ਚਲੇ ਗਏ ਉਹਨਾਂ ਦਾ ਤਾਂ ਕੰਮ ਨਿਬੜ ਗਿਆ, ਉਹਨਾਂ ਦਾ ਤਾਂ ਸਾਡਾ ਖਹਿੜਾ ਛੁੱਟ ਗਿਆ, ਤੇ ਜਿਹੜੇ ਮੁਸਲਮਾਨ ਇੱਧਰ ਰਹਿ ਗਏ ਨੇ ਵੀ RSS ਉਹਦੇ ਬਾਰੇ ਕੀ ਸੋਚਦੀ ਹੈ ਵੀ ਉਹਨਾਂ ਦਾ ਕੀ ਕਰਨਾ। ਔਰ ਉਸ ਸਮੇਂ ਦੇ ਉੱਤੇ 1947 1950 ਦੇ ਦੌਰ ਦੇ ਵਿੱਚ ਮੈਂ ਕਹਿ ਰਿਹਾ, ਉਦੋਂ ਉਹਨਾਂ ਲੋਕਾਂ ਦੀ ਇਹ ਸੋਚ ਸੀਗੀ ਕਿ ਆਪਣੇ ਲੋਕਾਂ ਦੇ ਵਿੱਚੋਂ ਤੁਸੀਂ ਮੌਲਵੀ ਤਿਆਰ ਕਰੋ। ਉਹ ਉਦੋਂ ਦੀ ਸੋਚਦੇ ਨੇ ਔਰ ਕੀ ਤਿਆਰ ਕਰ ਰਹੇ ਨੇ, ਮੌਲਵੀ। ਔਰ ਉਹ ਮੌਲਵੀ ਤਿਆਰ ਕਰ ਰਹੇ ਨੇ ਜਿਨ੍ਹਾਂ ਨੂੰ ਉਹ ਦੁਨਿਆਵੀ ਰੂਪ 'ਚ ਨਫ਼ਰਤ ਕਰਦੇ ਨੇ ਵੀ ਭਾਈ ਮੁਸਲਮਾਨਾਂ ਦੇ ਨਾਲ ਜਿਨ੍ਹਾਂ ਨੂੰ ਸਾਫ਼ ਦਿਖਦਾ ਹੈ ਵੀ ਉਹਨਾਂ ਦਾ ਵੈਰ ਵਿਰੋਧ ਆ, ਉਹ ਉਹਨਾਂ ਦੇ ਪ੍ਰਚਾਰਕ ਤਿਆਰ ਕਰਨ ਦੇ ਲਈ 1947 50 ਦੇ ਵਿੱਚ ਗੱਲਾਂ ਕਰਦੇ ਪਏ ਨੇ। ਤੇ ਸਾਨੂੰ ਤੇ ਉਹ ਕਹਿੰਦੇ ਆਪਣਾ ਅੰਗ ਨੇ, ਤੇ ਫਿਰ ਇਹ ਭੁਲੇਖਾ ਨਾ ਰੱਖਿਆ ਜੇ ਵੀ ਸਾਡੇ ਵਿੱਚ ਉਹਨਾਂ ਦੇ ਤਿਆਰ ਕੀਤੇ ਪ੍ਰਚਾਰਕ ਨਹੀਂ ਹੈਗੇ ਨੇ। ਹਾਂ, ਇਹ ਹੁਣ ਅਸੀਂ ਵੇਖਣਾ ਵੀ ਕਿਹੜਾ ਪ੍ਰਚਾਰ ਗੁਰਮਤ ਦੀ ਕਸਵੱਟੀ ਦੇ ਉੱਤੇ ਖਰਾ ਉਤਰਦਾ ਤੇ ਕੌਮ ਨੂੰ ਅੱਗੇ ਲੈ ਕੇ ਜਾਂਦਾ, ਕਿ ਕਿਹੜਾ ਪ੍ਰਚਾਰ ਉਹ ਆ ਜਿਹਨੂੰ ਪਾਣ ਤੇ ਗੁਰਮਤ ਦੀ ਚਾੜੀ ਜਾਂਦੀ ਆ ਵਿਖਾਲਣ ਦੇ ਲਈ, ਪਰ ਉਹ ਲੈ ਕੇ ਕੌਮ ਨੂੰ ਪੁੱਠੇ ਪਾਸੇ ਜਾਂਦਾ। ਇਹ ਫਿਲਟਰ ਲਾਉਣੇ ਬੜੇ ਔਖੇ ਹੁੰਦੇ ਆ, ਆਮ ਸੰਗਤ ਵਾਸਤੇ ਬੜੇ ਔਖੇ ਨੇ ਇਹ ਗੱਲਾਂ ਨੂੰ ਸਮਝ ਪਾਉਣਾ। ਪਰ ਸੰਗਤ ਸਿਆਣੀ ਆ, ਸੰਗਤ ਦੋ ਰਤੀਆਂ ਤਾਂ ਹੁੰਦੀ ਆ, ਉਹ ਸਮਝ ਵੀ ਜਾਂਦੀ ਆ, ਉਹਦੇ ਅੰਦਰ ਸਮਝ ਵੀ ਬਹੁਤ ਹੁੰਦੀ ਆ। ਪਰ ਉਹਦੇ 'ਚ ਮੈਂ ਫੇਰ ਕਹਿ ਰਿਹਾ ਕਿ ਪ੍ਰਚਾਰਕ ਜਿਹੜੇ ਤੇ ਵਾਕਿਆ ਪੰਥਕ ਨੇ, ਜਿਹੜਾ ਤਾਂ ਵਾਕਿਆ ਉੱਥੋਂ ਤਿਆਰ ਹੋ ਗਿਆ ਉਹਨੂੰ ਛੱਡ ਦਿਓ ਉਹਦੇ ਅੰਦਰ ਨੂੰ, ਪਰ ਜਿਹੜੇ ਪੰਥਕ ਲਏ ਦੇ ਵਿੱਚੋਂ ਆਏ ਨੇ, ਜਿਹੜੇ ਸੱਚੇ ਸੁੱਚੇ ਨੇ, ਉਹਨਾਂ ਦਾ ਘੱਟੋ ਘੱਟ ਇਹ ਰੋਲ ਬਣਦਾ ਹੈ ਵੀ ਉਹ ਉਸ ਫਾਉਲ ਗੇਮ ਦਾ ਹਿੱਸਾ ਨਾ ਬਣਨ, ਉਹ ਉਸ ਖੇਡ ਦਾ ਹਿੱਸਾ ਨਾ ਬਣਨ ਜਿਹੜੀ ਖੇਡ ਸਰਕਾਰ ਖੇਡਣਾ ਚਾਹੁੰਦੀ ਹੈ। ਤੇ ਉਹ ਖੇਡ ਇਹੋ ਹੀ ਆ ਵੀ ਜਿੰਨਾ ਇਹਨਾਂ ਨੂੰ ਪਾੜਿਆ ਜਾ ਸਕਦਾ ਆਪਸ 'ਚ ਪਾੜ ਕੇ ਰੱਖੋ। ਸੋ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ। ਇੰਡੀਅਨ ਸਟੇਟ ਦੀਆਂ ਚਾਲਾਂ ਨੂੰ ਸਮਝਣਾ ਚਾਹੀਦਾ ਹੈ। ਉਹ ਮਿੱਠੇ ਬਣ ਕੇ ਵੀ ਸਾਨੂੰ ਮਾਰੇਗੀ, ਕੌੜੇ ਬਣ ਕੇ ਵੀ ਮਾਰੇਗੀ, ਤੇ ਜਿਹੜਾ ਉਹਨਾਂ ਨੂੰ ਅੱਗੇ ਉਹਨੇ ਨਜਿੱਠਣ ਦਾ ਰਸਤਾ ਆ ਉਹ ਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਆ ਆ। ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 52 ਹੁਕਮ ਅਸੀਂ ਪੜ੍ਹਦੇ ਹਾਂ, ਸ਼ਾਇਦ ਇਸ ਗੁਰੂ ਘਰ ਦੇ ਵਿੱਚ ਵੀ ਕਿਤੇ ਲੱਗੇ ਹੋਣ, ਬਹੁਤੇ ਗੁਰਦੁਆਰਿਆਂ ਦੇ ਵਿੱਚ ਲੱਗੇ ਹੁੰਦੇ ਨੇ। ਉਹਨਾਂ 52 ਹੁਕਮਾਂ ਦੇ ਵਿੱਚੋਂ ਇੱਕ ਹੁਕਮ ਹੈ, ਜੇ ਮੈਂ ਗਲਤ ਨਹੀਂ ਤਾਂ ਸ਼ਾਇਦ 28ਵਾਂ ਜਾਂ 29ਵਾਂ ਆ, ਜਿੱਥੇ ਕਿਤੇ ਲੱਗੇ ਹੋਣ ਤੁਸੀਂ ਜ਼ਰੂਰ ਪੜ੍ਹਿਓ। ਉਹ ਕਹਿੰਦੇ ਨੇ ਕਿ ਸਿੱਖ ਨੇ ਸਾਮ ਦਾਮ ਤੇ ਭੇਦ ਵਰਤਣੇ ਨੇ। ਇਹ ਹੁਣ ਜਦੋਂ ਮੈਂ ਸ਼ਬਦ ਵਰਤੇ ਕਈਆਂ ਲੱਗਣਾ ਵੀ ਕਿ ਇਹ ਤਾਂ ਹਿੰਦੂਤਾ ਵਾਲੀ ਆ ਵੀ ਸ਼ਾਮ ਦਾਮ ਦੰਡ ਭੇਦ, ਪਰ ਇਹ ਉਹਨਾਂ ਹੁਕਮਾਂ 'ਚ ਹੈਗੇ ਨੇ। ਪਰ ਉਹਦੇ 'ਚ 3 ਨੇ, ਗੁਰੂ ਮਹਾਰਾਜ ਨੇ 4 ਨਹੀਂ ਲਿਖੇ। ਉਹਨਾਂ ਕਹੇ ਸ਼ਾਮ ਦਾਮ ਤੇ ਭੇਦ, ਡੰਡ ਨਹੀਂ ਹੈਗਾ ਉਹਦੇ ਵਿੱਚ ਵੀ ਤੁਸੀਂ ਐਵੇਂ ਗਰੀਬ ਨੂੰ ਕਿਸੇ ਨੂੰ ਉੱਦਾਂ ਹੀ ਡਾਂਗ ਫੇਰੀ ਜਾਓ, ਇਹ ਕੰਮ ਨਹੀਂ ਹੈਗਾ। ਪਰ ਬਾਕੀ ਜਿਹੜੇ ਨੇ ਸ਼ਾਮ ਦਾਮ ਤੇ ਭੇਦ,
ਆਂਦੇ ਇਹ ਸਿੱਖ ਨੂੰ ਵਰਤਣੇ ਆਉਣੇ ਚਾਹੀਦੇ ਨੇ ਵੀ ਸਾਡਾ ਡਾਇਲੋਗ ਕੀ ਆ, ਅਸੀਂ ਕਿਸ ਤਰੀਕੇ ਨਾਲ ਡਾਇਲੋਗ ਕਰਦੇ ਹਾਂ, ਸਾਡੇ ਵਿਚਾਰ ਕੀ ਨੇ ਉਹ ਵਰਤਣੇ ਆਉਣੇ ਚਾਹੀਦੇ ਨੇ। ਸਾਡਾ ਸਰਮਾਇਆ ਕੀ ਆ, ਸਰਮਾਇਆ ਵੀ ਸਿੱਖ ਨੂੰ ਆਂਦੇ ਵਰਤਣਾ ਆਉਣਾ ਚਾਹੀਦਾ ਹੈ। ਅਤੇ ਭੇਦ ਵੀ ਰੱਖਣੇ ਆਉਣੇ ਚਾਹੀਦੇ ਨੇ। ਜਿਹੜਾ ਅੱਜ ਇੱਕ ਸਾਡੇ 'ਚ ਇੱਕ ਗੱਲ ਤੁਰ ਪਈ ਹੈ ਨਾ ਵੀ ਹਰ ਗੱਲ ਸੰਗਤ ਫੈਸਲਾ ਕਰੇਗੀ, ਵੀ ਜੇ ਕਿਸੇ ਨੇ ਲੜਨਾ ਤਾਂ ਉਹ ਵੀ ਸੰਗਤ 'ਚ ਆ ਜਾਏ, ਜੇ ਕਿਸੇ ਨੇ ਕੋਈ ਗੱਲ ਕਰਨੀ ਤਾਂ ਉਹ ਵੀ ਸੰਗਤ 'ਚ ਆ ਜਾਏ। ਅਸੀਂ ਭੇਦ ਤੇ ਰੱਖਣੇ ਬੰਦ ਕਰਤੇ, ਔਰ ਉਹ ਭੇਦ ਜਿਹੜੇ ਸਾਨੂੰ ਮਤਲਬ ਰੱਖਣੇ ਚਾਹੀਦੇ ਸੀਗੇ ਉਹ ਰੱਖਣੇ ਅਸੀਂ ਬੰਦ ਕਰਤੇ। ਔਰ ਸਾਡੇ ਲੋਕ ਇੱਥੇ ਤੱਕ ਚਲੇ ਗਏ ਵੀ ਜਿਹੜਾ ਭੇਦ ਗੁਰੂ ਨੇ ਰੱਖਿਆ ਅਸੀਂ ਉਹ ਵੀ ਕਹਿੰਦੇ ਵੀ ਨਹੀਂ, ਉਹ ਵੀ ਖਤਮ ਕਰੋ ਪਹਿਲਾਂ। ਭਾਈ ਸੰਤ ਮਸਕੀਨ ਜੀ ਨੇ ਜਿਹੜੀ ਗੱਲ ਕਹੀ ਸੀ ਵਿਸਾਖੀ ਮੌਕੇ ਜਿਹੜਾ ਖਾਲਸਾ ਸਾਜਿਆ ਗਿਆ, ਔਰ ਉਹਨਾਂ ਨੂੰ ਵੀ ਇਹ ਸਵਾਲ ਪੁੱਛੇ ਸੀ ਵੀ ਅੰਦਰ ਸਿਰ ਵੱਡੇ ਕਿ ਬੱਕਰੇ ਵੱਡੇ। ਹੁਣ ਸਾਡੇ ਲੋਕਾਂ ਨੇ ਵੀ ਸਟੇਜਾਂ ਤੋਂ ਪ੍ਰਚਾਰਨਾ ਸ਼ੁਰੂ ਕਰਤਾ, ਕੋਈ ਕਹੀ ਜਾਂਦਾ ਜੀ ਨਹੀਂ ਵੱਡੇ ਹੀ ਬੱਕਰੇ ਸੀ, ਕੋਈ ਕਹਿੰਦਾ ਜੀ ਨਹੀਂ ਵੱਡੇ ਹੀ ਸਿਰ। ਉਹ ਮਸਕੀਨ ਜੀ ਨੇ ਬੜਾ ਵਧੀਆ ਦਾ ਜਵਾਬ ਦਿੱਤਾ ਹੈ ਕਿ ਸਿੱਖਾ ਜਿਹੜੀ ਗੱਲ ਦਾ ਭੇਤ ਗੁਰੂ ਨੇ ਆਪ ਰੱਖ ਲਿਆ, ਤੈਨੂੰ ਕਾਹਦੀ ਏਡੀ ਕਾਹਲੀ ਪਈ ਆ ਵੀ ਤੰਬੂ ਚੁੱਕਣਾ ਪਵੇ। ਤੂੰ ਗੁਰੂ ਤੇ ਵਿਸ਼ਵਾਸ ਰੱਖ ਵੀ ਗੁਰੂ ਨੇ ਸੀਸ ਮੰਗਿਆ, ਸਿੱਖ ਉੱਠਿਆ ਸੀਸ ਦੇਣ ਦੇ ਲਈ। ਗੁਰੂ ਨੇ ਸੀਸ ਲਿਆ ਨਹੀਂ ਲਿਆ, ਕਿਹਦਾ ਨਹੀਂ ਲਿਆ, ਜੇ ਉਹ ਭੇਦ ਰੱਖਿਆ ਆ ਤੇ ਉਹਨੂੰ ਭੇਦ ਰਹਿਣ ਦੇ। ਸਾਡੇ ਬੰਦੇ ਇਹਦੇ ਤੇ ਵੀ ਲੜਾਈ ਪਾਲੀ। ਸੋ ਇਹ ਜਿਹੜੇ ਭੇਦ ਰੱਖਣ ਵਾਲੀ ਗੱਲ ਹੈ ਇਹ ਅੱਜ ਦੀ ਰਾਜਨੀਤੀ 'ਚ ਵੀ ਨੇ ਵੀ ਭਾਈ ਜਿਹੜੇ ਭੇਦ ਰੱਖਣੇ ਨੇ ਵੀ ਕਿਹੜੀ ਚੀਜ਼ ਸਾਡੇ ਅੰਦਰ ਕਮੀਆਂ ਨੇ ਤੇ ਕਿਹੜੀ ਸਾਡੀ ਖੂਬਸੂਰਤੀ ਆ। ਜੇ ਉਹਨਾਂ ਨੂੰ ਵੀ ਅਸੀਂ ਪਬਲਿਕ 'ਚ ਵਿਚਾਰਨਾ ਆ ਤੇ ਇਹਦਾ ਮਤਲਬ ਫਿਰ ਰਾਜਨੀਤੀ ਅਜੇ ਖੇਡਣੀ ਆਈ ਨਹੀਂ ਸਾਨੂੰ, ਜਿਹੜੀ ਗੁਰੂ ਨੇ ਸਾਨੂੰ ਸਿਖਾਈ। ਸੋ ਆਪਣਾ ਸਰਮਾਇਆ ਵੀ ਸਹੀ ਵਰਤੋ। ਇਹ ਮੈਂ ਨਹੀਂ ਕਿਹਾ, ਇਹ ਉਹਨਾਂ ਹੁਕਮਾਂ ਦੇ ਵਿੱਚ ਹੀ ਆ ਕਿੱਥੇ ਪੈਸਾ ਵਰਤਣਾ ਕਿੱਥੇ ਨਹੀਂ ਵਰਤਣਾ। ਇਹ ਇਮੋਸ਼ਨਲ ਚੀਜ਼ਾਂ ਨਹੀਂ ਹੁੰਦੀਆਂ ਵੀ ਇੱਥੇ ਵੀ ਸੁੱਟ ਦੋ, ਉੱਥੇ ਵੀ ਸੁੱਟ ਦੋ, ਉੱਥੇ ਵੀ ਸੁੱਟ ਦੋ। ਵਰਤਣਾ ਆਉਣਾ ਚਾਹੀਦਾ, ਡਾਇਲੋਗ ਕਰਨਾ ਆਉਣਾ ਚਾਹੀਦਾ, ਬਹਿ ਕੇ ਕਨਵਿੰਸ ਕਰਨਾ ਆਉਣਾ ਚਾਹੀਦਾ। ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਗੁਰੂ ਨੇ ਦਿੱਤੀਆਂ ਨੇ, ਇਹ ਸਾਰੀਆਂ ਚੀਜ਼ਾਂ ਅਸੀਂ ਵਰਤਣੀਆਂ ਨੇ। ਇਹ ਹਿੰਦੂਤਵ ਦੀ ਸੋਚ ਨਹੀਂ ਕਿ ਵੀ ਅਸੀਂ ਸਾਰਾ ਕੁਝ ਹੀ ਚੁੱਕ ਕੇ ਉਹਨਾਂ ਦੀ ਝੋਲੀ 'ਚ ਪਾ ਤਾ ਵੀ ਨਹੀਂ ਜੀ ਸਾਮਦਾਮ ਭੇਦ ਉਹਨਾਂ ਦਾ। ਹਾਂ ਡੰਡ ਨਹੀਂ ਹੈਗਾ ਇਹਦੇ 'ਚ, ਇਹ ਗੱਲ 'ਚ, ਪਰ ਸਾਡੇ ਸਭ ਤੋਂ ਪਹਿਲਾਂ ਅੱਜ ਡੰਡ ਹੀ ਫੜਦੇ ਵੀ ਕੋਈ ਕਿਸੇ ਨਾਲ ਮਤਭੇਦ ਹੋ ਗਿਆ ਚੁੱਕ ਲਓ ਡੰਗ। ਉਹ ਭਾਈ ਡੰਡ ਨਹੀਂ ਹੈਗਾ ਉਹਦੇ ਵਿੱਚ, ਤੁਸੀਂ ਕਿਸੇ ਗਰੀਬ ਦੇ ਡਾਂਗ ਫੇਰਦੇ ਫਿਰੋ, ਇਹ ਕੰਮ ਨਹੀਂ ਹੈਗਾ ਉਹਦੇ ਵਿੱਚ। ਪਹਿਲਾਂ ਉਹਨੂੰ ਗੱਲਾਂ ਨਾਲ ਸਮਝਾਉਣ ਦੀ ਕੋਸ਼ਿਸ਼, ਕਨਵਿੰਸ ਕਰੋ ਉਹਨੂੰ, ਹਰ ਚੀਜ਼ ਜਿਹੜੀ ਰੱਖੋ ਕੌਮ ਦੇ ਉਹ ਕਰਕੇ। ਹਾਂ ਉਹ ਅਖੀਰ ਤੇ ਆ, ਚੋਂ ਕਰ ਆਜ਼ਾ ਮਾਹੀਲ ਤੇ ਦਰਗੁਜਸਤ ਵਾਲੀ ਜਿਹੜੀ ਗੱਲ ਆ ਉਹ ਅਖੀਰੀ ਆ। ਅਸੀਂ ਸਭ ਤੋਂ ਪਹਿਲੀ ਰੱਖਦੇ ਹਾਂ ਅੱਜ ਵੀ ਤੇਰੀ ਮੇਰੀ ਸੋਚ ਨਹੀਂ ਰਲਦੀ ਤੇ ਆ ਜਾ ਉੱਥੇ ਬਾਹਰ ਮੈਦਾਨ ਦੇ ਵਿੱਚ ਅਸੀਂ ਵੇਖ ਲਈਏ ਵੀ ਕੀ ਕਰਨਾ। ਉਹ ਭਾਈ ਉਹ ਸਿੱਖ ਦੀ ਅਖੀਰੀ ਆ। ਸੋ ਉਹਨਾਂ ਚੀਜ਼ਾਂ ਨੂੰ ਜਿੰਨਾ ਅਸੀਂ ਹੋ ਸਕੇ ਘੱਟ ਤੋਂ ਘੱਟ ਕਰੀਏ ਜਿਹੜੀਆਂ ਸਾਡੀਆਂ ਕੌਮ 'ਚ ਪਾੜਾ ਪਾਉਂਦੀਆਂ ਨੇ। ਜਿੰਨਾ ਵੱਧ ਤੋਂ ਵੱਧ ਇੱਕ ਦੂਸਰੇ ਦੇ ਨੇੜੇ ਹੋ ਸਕਦੇ ਆ, ਨੇੜੇ ਹੋਣ ਦੀ ਕੋਸ਼ਿਸ਼ ਕਰੀਏ। ਆਪਣੇ ਅੰਦਰ ਦੇ ਜਿਹੜੇ ਸਾਡੇ ਅੰਦਰ ਤੋਂ, ਮੇਰਾ ਕਹਿੰਦਾ ਮਤਲਬ ਵੀ ਸਾਡੇ ਘਰ ਦੇ ਅੰਦਰ ਦੇ ਜਿਹੜੇ ਪ੍ਰਚਾਰਕ ਸਿੰਘ ਆ ਉਹਨਾਂ ਦੀ ਅਸਲੀ ਜਿਹੜਾ ਉਹ ਪ੍ਰਚਾਰ ਕਰਦੇ ਨੇ ਉਹਦੇ 'ਚੋਂ ਹੰਸ ਵਾਂਗੂ ਮੋਤੀ ਮੋਤੀ ਚੁਣ ਲਿਆ ਕਰੋ। ਇਹ ਜ਼ਰੂਰੀ ਨਹੀਂ ਹੁੰਦਾ ਵੀ ਹੁਣ ਜੋ ਕੁਝ ਮੈਂ ਕਹਿਤਾ ਤੁਸੀਂ ਸਾਰਾ ਕੁਝ ਲੈ ਜਾਣਾ ਆ। ਜਿਹੜੀ ਗੱਲ ਇਹ 'ਚੋਂ ਤੁਹਾਨੂੰ ਪਤਾ ਹੈ ਵੀ ਗੁਰਮਤਿ ਅਨੁਸਾਰੀ ਸਹੀ ਆ ਉਹ ਭਾਈ ਚੁਣ ਲਿਆ ਕਰੋ। ਬਾਕੀ ਸਾਰਾ ਇੱਥੇ ਜਾਣ ਲੱਗਿਆ ਜਿਹੜਾ ਆ ਉਹ ਝਾੜ ਕੇ ਫੇਰ ਹੀ ਘਰ ਜਾਇਆ ਕਰੀਏ ਅਸੀਂ। ਪਰ ਇੱਥੇ ਵੀ ਮੈਂ ਵੇਖਿਆ ਵੀ ਇੱਥੇ ਵੀ ਕੰਮ ਉਲਟਾ ਹੁੰਦਾ। ਜਦੋਂ ਇਹ ਗੱਲ ਹੈ ਇਹਦੇ 'ਚ ਵੀ ਕੰਮ ਉਲਟਾ ਹੁੰਦਾ। ਉਹ ਅਸੀਂ ਪੱਲੇ ਬੰਨ੍ਹ ਕੇ ਉਹ ਲੈ ਕੇ ਜਾਂਦੇ ਜਿਹੜੀਆਂ ਨੈਗੇਟਿਵ ਗੱਲਾਂ ਨੇ। ਪੋਜ਼ੀਟਿਵ ਗੱਲ ਅਸੀਂ ਕਹਿੰਦੇ ਨਹੀਂ ਸ਼ਾਇਦ ਮੈਨੂੰ ਪਤਾ ਹੀ ਇਹਨੂੰ ਛੱਡ ਦੇ ਇੱਥੇ ਦੀ ਇੱਥੇ ਵੀ ਜਿਹੜੀ ਇਹਨੇ ਆਹ ਗੱਲ ਕਹੀ ਆ ਨਾ ਗਲਤ, ਇਹਨੂੰ ਹੁਣ ਮੈਂ ਬਾਹਰ ਦੁਨੀਆ 'ਚ ਜਾ ਕੇ ਦੱਸਣਾ ਵੀ ਇੱਦਾਂ ਨਹੀਂ। ਹਾਂ ਜੋ ਮੈਂ ਗਲਤ ਬੋਲਿਆ, ਜੋ ਇੱਥੋਂ ਪ੍ਰਚਾਰਕ ਗਲਤ ਬੋਲੇ ਉਹਦੇ 'ਤੇ ਅਖੀਰ 'ਤੇ ਪ੍ਰਚਾਰਕ ਕੁਝ ਦਿਲੋਂ ਵੀ ਕਰਦੇ ਨੇ ਅਤੇ ਕੁਝ ਵੈਸੇ ਵੀ ਸਾਡੇ ਸਿਧਾਂਤ 'ਚ ਵੀ ਅਸੀਂ ਸੰਗਤੀ ਰੂਪ 'ਚ ਵੀ ਮਾਫੀ ਮੰਗਦੇ ਹਾਂ ਅਤੇ ਗੁਰੂ ਮਹਾਰਾਜ ਕੋਈ ਮਾਫੀ ਮੰਗਦੇ ਹਾਂ। ਔਰ ਇਸ ਗੱਲ ਨੂੰ ਇੰਨਾ ਕੁ ਖੁੱਲ੍ਹਾ ਰੱਖਦੇ ਹਾਂ ਵੀ ਜੋ ਗਲਤ ਬੋਲਿਆ ਗਿਆ ਜੇ ਕੋਈ ਸੰਗਤ ਦੇ ਵਿੱਚ ਉਸ ਨੂੰ ਸਹੀ ਕਰੇ, ਦਰੁਸਤ ਕਰੇ ਅਤੇ ਉਹਨੂੰ ਵੀ ਆਪਣੀ ਝੋਲੀ 'ਚ ਪਾ ਕੇ ਲੈ ਕੇ ਜਾਣ ਦੀ ਜਿਹੜੀ ਗੱਲ ਆ ਉਹ ਹਮੇਸ਼ਾ ਕਰਦੇ। ਸੋ ਜੇ ਕੁਝ ਗਲਤ ਕਿਹਾ ਗਿਆ ਵਾਂ ਮੈਂ ਤਾਂ ਭਾਈ ਆਪਣਾ ਛੋਟਾ ਭਰਾ, ਆਪਣਾ ਬੱਚਾ ਸਮਝ ਕੇ ਉਹਨੂੰ ਸਹੀ ਕਰ ਦਿਆ ਜੇ। ਮੈਂ ਉਹਨੂੰ ਤਸਲੀਮ ਕਰਾਂਗਾ ਵੀ ਹਾਂ ਇੱਥੇ ਮੇਰੇ ਕੋਲ ਗੱਲ ਗਲਤ ਹੋ ਗਈ ਅਤੇ ਅੱਗੇ ਤੋਂ ਕੋਸ਼ਿਸ਼ ਹੋਏਗੀ ਕਿ ਉਹਨੂੰ ਜਿਹੜਾ ਆ ਉਹ ਦੁਬਾਰਾ ਸਟੇਜ ਤੋਂ ਨਾ ਬੋਲਿਆ ਜਾਵੇ। ਪਰ ਜੋ ਸਹੀ ਆ ਉਹਨੂੰ ਅਸੀਂ ਜਿਹੜੇ ਆ ਉਹ ਆਪਣੇ ਨਾਲ ਲੈ ਕੇ ਜਾਈਏ। ਕਿਤੇ ਉਹ ਨਾ ਹੋਵੇ ਜਿਹੜੀ ਗੱਲ ਕਈ ਵਾਰੀ ਇੱਕ ਵਾਰੀ ਮੈਨੂੰ ਮੋਗੇ ਕਿਸੇ ਨੇ ਦੱਸੀ ਸੀ, ਮੈਂ ਉਹ ਆਪਣੀ ਆਖਰੀ ਗੱਲ ਕਹਿ ਕੇ ਤੁਹਾਡੇ ਤੋਂ ਮਾਫੀ ਮੰਗਾ। ਉਹ ਕਹਿੰਦੇ ਇੱਕ ਵਾਰੀ ਕਿਸੇ ਬੀਬੀ ਨੇ ਆਪਣੇ ਘਰ ਵਾਲੇ ਨੂੰ ਕਿਹਾ ਵੀ ਜਾ ਗਲਾਸ ਤੇਲ ਦਾ ਲੈ ਕੇ ਆ। ਆਂਦੇ ਤੇ ਨਾਲ ਉਹਨੂੰ 20 ਰੁਪਈਏ 20 ਵੀ ਦੇ ਤੇ ਪਿਆਲਾ ਫੜ 20 ਦਾ ਤੇਲ ਲੈ ਆਇਆ ਵੀ ਆਪਾਂ ਸਬਜ਼ੀ ਨੂੰ ਤੜਕਾ ਲਾਉਣਾ ਲਾ ਲਈਏ। ਉਹ ਗਿਆ ਤੇਲ ਲੈਣ, ਵਿਚਾਰਾ ਗਲਾਸ ਨਾਲ ਲੈ ਗਿਆ ਅਤੇ ਜਦੋਂ ਜਾ ਕੇ ਦੁਕਾਨ 'ਤੇ ਰੱਖਿਆ ਤਾਂ ਉਹਨੂੰ ਕਹਿੰਦਾ ਲੈ ਫੜੇ 'ਚ 20 ਦਾ ਤੇਲ ਪਾ ਦੇ। ਉਹ ਜਦੋਂ ਉਹਨੇ ਵਿੱਚ ਤੇਲ ਪਾਇਆ ਤਾਂ ਉਹ 15 ਰੁਪਈਆਂ ਦਾ ਪੈ ਗਿਆ। ਅਤੇ ਉਹ ਕਹਿੰਦਾ ਵੀ ਘਰ ਦੀ ਨੇ ਤਾਂ ਕਿਹਾ ਸੀ 20 ਦਾ ਲੈ ਕੇ ਆਉਣਾ। ਉਹਨੇ ਗਲਾਸ ਫੜਿਆ ਅਤੇ ਉਹ ਦੁਕਾਨ ਵਾਲਾ ਕਹਿੰਦਾ ਬਾਕੀ ਉਹਨੇ ਮੂੰਹਦਾ ਕਰਤਾ, ਆਂਦਾ ਇੱਥੇ ਪਾ ਦੇ ਜਿਹੜਾ ਪਿਛਲੇ ਪਾਸੇ ਮਾੜਾ ਜਿਹਾ ਡੂੰਘ ਬਣਿਆ ਹੁੰਦਾ। ਉਹ 15 ਦਾ ਤਾਂ ਉੱਥੇ ਸੁੱਟ ਲਿਆ ਅਤੇ 5 ਦਾ ਪਾ ਕੇ ਅਤੇ ਬੜੇ ਆਰਾਮ ਨਾਲ ਘਰ ਨੂੰ ਤੁਰਿਆ ਹੋਵੇ ਵੀ 20 ਦਾ ਤੇਲ ਲੈ ਆਇਆ। ਜਦੋਂ ਘਰ ਆਇਆ ਤਾਂ ਘਰ ਵਾਲੇ ਨੂੰ ਕਹਿੰਦਾ ਲੈ ਲਾ ਤੜਕਾ। ਉਹ ਕਹਿੰਦੀ ਵੀ ਆਹ ਕੀ ਇਹਨਾਂ ਕੀ ਕਰਨਾ, ਵੀ ਤੈਨੂੰ ਤਾਂ ਮੈਂ ਕਿਹਾ ਸੀ 20 ਦਾ ਲਿਆਈ ਤੇਲ ਲਿਆ ਗਲਾਸ ਦਾ ਅਤੇ ਤੂੰ ਇੰਨਾ ਕੁ ਲੈ ਆਇਆ।
ਉਹਨੂੰ ਕਹਿੰਦਾ ਲੈ ਇੰਨਾ ਕੁ ਥੋੜ੍ਹੀ ਆ ਵੇਖ ਦੂਜੇ ਪਾਸੇ 15 ਦਾ ਵੀ ਹੈਗਾ। ਉਹ ਜਿਹੜਾ 5 ਦਾ ਸੀ ਉਹ ਵੀ ਸੁੱਟ ਲਿਆ, 15 ਦਾ ਉੱਥੇ ਸੁੱਟ ਆਇਆ, ਵਿਖਾਲਣ ਲੱਗਿਆ, ਲਿਆ ਕੇ 5 ਦਾ ਫਿਰ ਸੁੱਟ ਲਿਆ ਅਤੇ ਖਾਲੀ ਦਾ ਖਾਲੀ ਗਲਾਸ ਘਰ ਆ ਗਿਆ। ਇਹ ਕਈ ਵਾਰੀ ਸਾਡੇ ਨਾਲ ਵੀ ਹੋ ਜਾਂਦਾ ਵੀ ਕਈ ਵਾਰੀ ਸਾਨੂੰ ਲੱਗਦਾ ਹੁੰਦਾ ਵੀ ਜਿੱਡਾ ਭਾਂਡਾ ਸਾਡਾ ਨਹੀਂ ਆ, ਅਸੀਂ ਜਦੋਂ ਓਡੀ ਗੱਲ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਅੰਦਰ, ਅਤੇ ਉਹ ਇੱਥੇ ਵੀ ਹੋ ਜਾਂਦੀ ਆ ਵੀ ਗੁਰੂ ਨੇ ਜਿਹੜੀ ਗੱਲ ਸਾਨੂੰ ਸਮਝਾਈ ਆ, ਕਈ ਵਾਰੀ ਸਾਡਾ ਭਾਂਡਾ ਨਿੱਕਾ ਹੁੰਦਾ ਆ, ਉਹ ਪਾਉਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ, ਉਹ ਨਹੀਂ ਪੈਂਦੀ ਅਤੇ ਦੂਜੀ ਮੱਤ ਪਾਸੇ ਨੂੰ ਚਲਾ ਲੈਂਦੇ ਹਾਂ, ਅਤੇ ਜਦੋਂ ਉਹ ਉੱਥੇ ਬਾਹਰ ਨਿਕਲਣ ਲੱਗਦੇ ਆ ਦਰਵਾਜ਼ੇ ਤੋਂ, ਉਹ ਦਰਵਾਜ਼ਾ ਜਿਹੜਾ ਮਾੜੀ ਮੋਟੀ ਪਈ ਹੁੰਦੀ ਉਹ ਵੀ ਸੁੱਟ ਜਾਂਦੇ, ਅਤੇ ਜਿੱਦਾਂ ਦੇ ਆਏ ਉਹਨੇ ਉੱਦਾਂ ਦੇ ਉੱਦਾਂ ਹੀ ਘਰ ਨੂੰ ਤੁਰ ਪੈਂਦੇ। ਸੋ ਭਾਈ ਗੁਰਦੁਆਰੇ ਕੋਈ ਵੀ ਖਾਲੀ ਨਾ ਜਾਵੇ, ਗੁਰੂ ਦੇ ਦਰ ਤੋਂ ਨਾ ਕੋਈ ਖਾਲੀ ਗਿਆ ਆ ਅਤੇ ਨਾ ਜਾਣਾ ਆ। ਅਤੇ ਖਾਲੀ ਦਾ ਮਤਲਬ ਇਹ ਨਹੀਂ ਆ ਵੀ $4 ਦੀਆਂ ਜੇਬਾਂ ਭਰ ਕੇ ਜਾਣਾ, ਖਾਲੀ ਦਾ ਮਤਲਬ ਸਾਡੀ ਮੱਤ ਵੀ ਖਾਲੀ ਨਾ ਜਾਵੇ। ਇਹ ਨਾ ਹੋਵੇ ਵੀ ਪਿਛਲੇ 40 ਸਾਲਾਂ ਤੋਂ ਅਸੀਂ ਗੁਰਦੁਆਰੇ ਆਉਣ ਡਏ ਹਾਂ ਅਤੇ ਮੱਤ ਅਜੇ ਵੀ ਸਾਡੀ ਖਾਲੀ ਦੀ ਖਾਲੀ ਆ। ਫਿਰ ਸਾਡਾ ਉਹ ਕੰਮ ਹੀ ਆ ਵੀ 15 ਦਾ ਤੇਲ ਇੱਕ ਪਾਸੇ ਅਤੇ 5 ਦਾ ਇੱਕ ਪਾਸੇ, ਅਤੇ ਦਰਵਾਜ਼ੇ ਬਾਹਰ ਨਿਕਲ ਕੇ ਅਤੇ ਸਾਰੇ ਖਾਲੀ ਦਾ ਖਾਲੀ। ਇਹ ਕੋਈ ਸਿਆਣਪ ਨਹੀਂ ਗੀ। ਜਿੰਨੀ ਕੁ ਸਾਡੀ ਮੱਤ ਪੈ ਸਕਦੀ ਆ, ਮੱਤ ਦੇ ਵਿੱਚ ਗੁਰੂ ਦੀ ਮੱਤ ਸਾਡੀ ਮੱਤ 'ਚ ਪੈ ਸਕਦੀ ਆ ਭਾਈ, ਉਨੀ ਕੁ ਪਾ ਕੇ ਅਤੇ ਕੁਝ ਨਾ ਕੁਝ ਲੈ ਕੇ ਜਾਈਏ ਅਤੇ ਆਪਣੀ ਸਮਰੱਥਾ ਨੂੰ ਵਧਾਈਏ, ਅਤੇ ਉਹ ਵਧਣੀ ਹੈ ਗੁਰੂ ਦੀ ਮਿਹਰ ਦੇ ਨਾਲ, ਗੁਰੂ ਦੀ ਜਿਹੜੀ ਆ ਬਖਸ਼ਿਸ਼ ਦੇ ਨਾਲ। ਔਰ ਉਹਦੇ ਲਈ ਸਾਡੇ ਜਿਹੜਾ ਬਾਣੀ ਦਾ ਪਹਿਰਾ ਆ, ਸਾਡਾ ਜਿਹੜਾ ਨਾਮ ਜਪਣ ਦਾ ਪਹਿਰਾ ਆ, ਉਹ ਠੀਕ ਹੋਣਾ ਚਾਹੀਦਾ। ਇਹ ਹੁਣ ਇਹ ਨਹੀਂ ਆ ਵੀ ਜੇ ਮੈਂ ਇੰਨੀ ਗੱਲ ਕਹਿਤੀ ਹੈ ਅਤੇ ਭਾਈ ਮੇਰਾ ਵੀ ਪਹਿਰਾ ਬੜਾ ਤਗੜਾ ਆ, ਇੱਦਾਂ ਦੇ ਵੀ ਵਹਿਮ ਨਹੀਂ ਪਾਲਣੇ ਚਾਹੀਦੇ। ਕਈ ਵਾਰੀ ਪ੍ਰਚਾਰਕ ਸੰਗਤ ਨੂੰ ਜੋ ਉਹਨੂੰ ਸਮਝ ਆਉਂਦੀ ਉਹ ਦੱਸਦਾ ਹੁੰਦਾ, ਸੰਗਤ 'ਚ ਕਈ ਵਾਰੀ ਪਹਿਰੇ ਜ਼ਿਆਦਾ ਵੱਡੇ ਹੁੰਦੇ ਨੇ, ਪਰ ਕਿਉਂਕਿ ਸਾਡਾ ਫਰਜ਼ ਬਣਦਾ ਆ ਵੀ ਜੇ ਇੱਥੇ ਖਲੋਤੇ ਆ, ਗੁਰੂ ਮਹਾਰਾਜ ਨੇ ਇੱਥੇ ਖਿਲਾਰਿਆ ਆ, ਅਤੇ ਉਹਨਾਂ ਗੱਲਾਂ ਨੂੰ ਜ਼ਰੂਰ ਕਹੀਏ ਵੀ ਜੇ ਕੋਈ ਉਹਨੂੰ ਮੰਨ ਕੇ ਅੱਗੇ ਵੱਧ ਜੇ ਅਤੇ ਉਹ ਚੰਗੀ ਗੱਲ ਹੁੰਦੀ ਆ। ਕਈ ਵਾਰੀ ਮੇਰੇ ਵਰਗੇ ਇਕੱਲੇ ਮੀਲ ਪੱਥਰ ਹੀ ਬਣੇ ਹੁੰਦੇ ਆ, ਜਿਨ੍ਹਾਂ ਨੂੰ ਵੇਖ ਕੇ ਦੁਨੀਆ ਬਹੁਤ ਅੱਗੇ ਲੰਘ ਜਾਂਦੀ ਆ, ਅਤੇ ਮੇਰੇ ਵਰਗਾ ਉੱਥੇ ਲਿਖਿਆ ਹੀ ਹੁੰਦਾ ਵੀ ਆਹ ਇੱਥੇ ਜਾਣਾ ਆ, ਅਤੇ ਉਹ ਬਸ ਉੱਥੇ ਦਾ ਉੱਥੇ ਹੀ ਹੁੰਦਾ। ਸੋ ਹੋ ਸਕਦਾ ਅਸੀਂ ਉਹ ਮੀਲ ਪੱਥਰ ਹੀ ਹੋਈਏ ਵੀ ਕਈ ਜਾਂਦੇ ਹੋਈਏ ਵੀ ਬਾਣੀ ਪੜ੍ਹਿਆ ਕਰੀਏ, ਆਪਣਾ ਜਿਹੜਾ ਉਹ ਜਾਪ ਹੋਵੇ ਜਾਂ ਜੀ ਸਾਡੇ ਅੰਦਰ ਸੱਚ ਹੋਵੇ, ਅਤੇ ਹੋ ਸਕਦਾ ਮੇਰੇ ਪੱਲੇ ਹੀ ਨਾ ਹੋਵੇ। ਪਰ ਇਹਦਾ ਮਤਲਬ ਇਹ ਨਹੀਂ ਆ ਵੀ ਜੇ ਮੇਰੇ ਪੱਲੇ ਨਹੀਂ ਹੈਗਾ ਅਤੇ ਮੀਲ ਪੱਥਰ ਚੁੱਕ ਕੇ ਜਿਹੜਾ ਬਾਹਰ ਸੁੱਟ ਦਿਓ ਜੀ, ਇਹਦੀ ਤਾਂ ਲੋੜ ਹੀ ਕੋਈ ਨਹੀਂ। ਇਹ ਪ੍ਰਚਾਰਕ ਇੱਕ ਮੀਲ ਪੱਥਰਾਂ ਵਾਂਗੂ ਹੁੰਦੇ ਆ, ਨਾ ਕਹਿੰਦੇ ਰਹਿਣਾ ਹੁੰਦਾ। ਇਹ ਸੰਗਤ ਦਾ ਫਰਜ਼ ਬਣਦਾ ਹੁੰਦਾ ਵੀ ਉਹਨਾਂ ਤੋਂ ਪੜ੍ਹ ਕੇ, ਉਹਨਾਂ ਤੋਂ ਵੇਖ ਕੇ, ਅਤੇ ਜਿਹੜੀ ਸਾਡੀ ਸੱਚਖੰਡ ਦੀ ਮੰਜ਼ਿਲ ਆ ਉੱਧਰ ਨੂੰ ਵੱਧ ਸਕੀਏ। ਅਧਿਆਤਮਿਕ ਤੌਰ 'ਤੇ ਸੱਚਖੰਡ ਸਿੱਖ ਦੀ ਮੰਜ਼ਿਲ ਆ, ਸਰੀਰਕ ਰੂਪ ਦੇ ਉੱਤੇ ਇਸ ਧਰਤੀ 'ਤੇ ਵਿਚਰਦਿਆਂ ਆਪਣਾ ਰਾਜ ਭਾਗ ਹਾਸਲ ਕਰਨਾ ਸਾਡੀ ਮੰਜ਼ਿਲ ਆ। ਔਰ ਉਸ ਰਾਜ ਭਾਗ ਨੂੰ ਅਸੀਂ ਅੱਜ ਦੇ ਦਿਨ ਦੇ ਵਿੱਚ ਖਾਲਿਸਤਾਨ ਕਹਿੰਦੇ ਹਾਂ। ਪੁਰਾਣੇ ਸਮਿਆਂ ਦੇ ਵਿੱਚ ਸਰਕਾਰੇ ਖਾਲਸਾ ਕਿਹਾ ਗਿਆ, ਸਿੱਖ ਰਾਜ ਕਿਹਾ ਗਿਆ, ਮਿਸਲ ਰਾਜ ਕਿਹਾ ਗਿਆ। ਉਹ ਸਾਰਾ ਕੁਝ ਸਾਡਾ ਜਿਹੜਾ ਉਹਦੀ ਭਾਵਨਾ ਇੱਕੋ ਹੀ ਆ। ਇਹਨੂੰ ਉਸ ਤੋੜ ਕੇ ਨਹੀਂ ਵੇਖਣਾ ਚਾਹੀਦਾ ਵੀ ਉਹਦੀ ਭਾਵਨਾ ਹੋਰ, ਉਹਨਾਂ ਸਿੰਘਾਂ ਦੀ ਅਤੇ ਅੱਜ ਵਾਲਿਆਂ ਦੀ ਹੋਰ। ਭਾਵਨਾ ਸਾਡੀ ਇੱਕੋ ਹੀ ਆ ਵੀ ਸਾਡੀ ਇਸ ਧਰਤੀ ਦੇ ਉੱਤੇ ਜਿੱਥੇ ਸਿੱਖੀ ਪ੍ਰਗਟ ਕੀਤੀ ਆ ਮਹਾਰਾਜ ਨੇ, ਉਹ ਧਰਤੀ ਜਿਹੜੀ ਆ ਉਹਦੇ ਉੱਤੇ ਖਾਲਸੇ ਦਾ ਹੀ ਰਾਜ ਹੋਵੇ। ਅਤੇ ਖਾਲਸੇ ਦਾ ਰਾਜ ਇਹ ਨਹੀਂ ਵੀ 2-4 ਪੱਗਾਂ ਵਾਲਿਆਂ ਦਾ। ਉਹ ਜਿਹੜਾ ਖਾਲਸਾ ਪੰਥ ਦੇ ਰੂਪ ਦੇ ਵਿੱਚ ਗੁਰਿਆਈ ਖਾਲਸਾ ਪੰਥ ਨੂੰ ਬਖਸ਼ੀ ਸੀ, ਉਸ ਗੁਰੂ ਖਾਲਸਾ ਪੰਥ ਦੇ ਰਾਜ ਦੀ ਗੱਲ ਆ। ਅਤੇ ਉਸ ਗੁਰੂ ਖਾਲਸਾ ਪੰਥ ਨੇ ਉਹੀ ਲਾਗੂ ਕਰਨਾ ਆ ਜੋ ਗੁਰੂ ਗ੍ਰੰਥ ਕਹੇਗਾ। ਸੋ ਇਹ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਕਹਿ ਲਓ ਵੀ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਵਿਚਾਰਧਾਰਾ ਵਾਲਾ ਜਿਹੜਾ ਰਾਜ ਆ, ਉਹ ਅਸੀਂ ਖਾਲਿਸਤਾਨ ਇਸ ਧਰਤੀ ਦੇ ਉੱਤੇ ਸਿਰਜਣਾ ਹੈ। ਔਰ ਉਹਦੀ ਸ਼ੁਰੂਆਤ ਦੇਸ਼ ਪੰਜਾਬ ਤੋਂ ਹੋਣੀ ਆ, ਸਾਡੀ ਆਪਣੀ ਧਰਤੀ ਤੋਂ ਹੋਣੀ ਆ। ਉਹ ਤੋਂ ਬਾਅਦ ਜਿੰਨੀ ਲੀਕ ਵੱਡੀ ਕਰ ਸਕਦੇ ਹੋਏ ਅਸੀਂ ਕਰ ਲਾਂਗੇ, ਪਰ ਘੱਟੋ ਘੱਟ ਇੱਕ ਥਾਂ ਤੋਂ ਸ਼ੁਰੂਆਤ ਜਿਹੜੀ ਆ ਉਹ ਜ਼ਰੂਰ ਕਰੀਏ। ਇਹ ਨਾ ਡੀਕਦੇ ਫਿਰੀਏ ਕਿ ਕੋਈ ਆਵੇ ਅਤੇ ਉਹੀ ਸਾਨੂੰ ਰਾਜ ਲੈ ਕੇ ਦਵੇ। ਭਾਈ ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ। ਜਿਹਨੇ ਲਿਆ ਦੁਨੀਆ 'ਚ ਅਗਲਿਆਂ ਨੇ ਆਪਣੇ ਦਮ 'ਤੇ ਲਿਆ। ਹਾਂ, ਕਿਸੇ ਨੇ ਜਿੰਨੀ ਕੁ ਮਦਦ ਕੀਤੀ ਜੀ ਸਦਕੇ, ਪਰ ਸਾਰੀ ਟੇਕ ਦੂਸਰਿਆਂ ਦੇ ਨਾਲ ਛੁੱਟ ਲਿਆ ਕਰੋ ਅਤੇ ਕੱਲ੍ਹ ਨੂੰ ਹੁਣ ਅਮਰੀਕਾ ਹੀ ਖਾਲਿਸਤਾਨ ਬਣਾ ਕੇ ਦਊਗਾ। ਭਾਈ ਸਾਨੂੰ ਬਣਾ ਕੇ ਖਾਲਿਸਤਾਨ ਗੁਰੂ ਨੇ ਦੇਣਾ, ਟੇਕ ਗੁਰੂ 'ਤੇ ਰੱਖੋ ਅਤੇ ਜਿੰਨੀ ਸਮਰੱਥਾ ਬਖਸ਼ੀ ਆ ਉਹਦੇ ਮੁਤਾਬਕ ਕੰਮ ਕਰਦੇ ਜਾਓ। ਬਾਕੀ ਦੁਨਿਆਵੀ ਤਾਕਤਾਂ ਤੋਂ ਆਸਾਂ ਬਹੁਤੀਆਂ ਲਾਉਣੀਆਂ ਨਹੀਂ ਚਾਹੀਦੀਆਂ। ਹਾਂ, ਕਿਤੇ ਕੋਈ ਸਾਥ ਦਿੰਦਾ ਆ ਅਤੇ ਜੀ ਸਦਕੇ ਦੇਵੇ, ਜਿੱਥੇ ਅਸੀਂ ਉਹਨਾਂ ਦਾ ਸਾਥ ਦੇਣ ਜੋਗੇ ਹੋਵਾਂਗੇ ਉਹ ਅਸੀਂ ਦੇ ਦਾਂਗੇ। ਪਰ ਇਹ ਝੂਠੀਆਂ ਆਸਾਂ ਲਾ ਕੇ ਬਹਿ ਜਾਣਾ ਕਿ ਹੁਣ ਆਹੀ ਮੁਲਕ ਮੈਨੂੰ ਰਾਜ ਲੈ ਕੇ ਦਊਗਾ, ਇਹ ਮੁਲਕ ਖਾਲਿਸਤਾਨ ਬਣਾ ਕੇ ਦਊਗਾ। ਭਾਈ ਇੱਕ ਗੱਲ ਯਾਦ ਰੱਖੀ, ਜਿਹੜਾ ਬਣਾ ਕੇ ਦਊਗਾ ਫਿਰ ਉਹ ਆਪਣੇ ਵਰਗਾ ਅਤੇ ਆਪਣੀ ਅਧੀਨਗੀ ਵਾਲਾ ਲੈ ਕੇ ਦੇਵੇਗਾ। ਤਾਂ ਹੀ ਮੈਂ ਕਹਿੰਦਾ ਜੇ ਮੁਲਕ ਕਿਸੇ 'ਤੇ ਟੇਕ ਰੱਖੋਗੇ ਵੀ ਅਮਰੀਕਾ ਰਾਜ ਲੈ ਕੇ ਦੇਵੇ, ਕੈਨੇਡਾ ਲੈ ਕੇ ਦੇਵੇ, ਜਾਂ ਇਜ਼ਰਾਈਲ ਲੈ ਕੇ ਦੇਵੇ, ਜਾਂ ਈਰਾਨ ਲੈ ਕੇ ਦੇਵੇ, ਜਾਂ ਪਾਕਿਸਤਾਨ, ਕੋਈ ਵੀ ਮੁਲਕ, ਇਹ ਨਾ ਕੋਈ ਕਹੇ ਵੀ ਹੁਣੇ ਇਕੱਲੇ ਅਮਰੀਕਾ ਦਾ ਨਾਂ ਲਿਆ ਤਾਂ ਦੁਨੀਆ ਦਾ ਕੋਈ ਵੀ ਮੁਲਕ ਜਿਹਨੂੰ ਕਹੋਗੇ ਵੀ ਸਾਨੂੰ ਉਹਨੇ ਲੈ ਕੇ ਦੇਣਾ ਆ, ਅਤੇ ਫਿਰ ਉਹ ਰਾਜ ਆਪਣੇ ਵਿਚਾਰਧਾਰਾ ਵਾਲਾ ਲੈ ਕੇ ਦੇਵੇਗਾ। ਇਸੇ ਕਰਕੇ ਅਸੀਂ ਕਹਿੰਦੇ ਹਾਂ ਵੀ ਰਾਜ ਗੁਰੂ ਨੇ ਬਖਸ਼ਣਾ ਆ, ਅਤੇ ਜਿਹੜਾ ਰਾਜ ਗੁਰੂ ਬਖਸ਼ੇਗਾ ਉਹ ਗੁਰ ਸਿਧਾਂਤ ਵਾਲਾ ਹੋਏਗਾ। ਸੋ ਸਾਡਾ ਮਕਸਦ ਇਹ ਨਹੀਂ ਗਾ ਵੀ ਸਿਰਫ ਇੱਕ ਰਾਜ ਹਾਸਲ ਕਰਨਾ ਆ, ਅਸੀਂ ਉਹ ਰਾਜ ਹਾਸਲ ਕਰਨਾ ਆ ਜਿਹੜਾ ਗੁਰ ਸਿਧਾਂਤ ਦੇ ਉੱਤੇ ਚੱਲੇ, ਗੁਰੂ ਦੀ ਰਹਿਮਤ ਦੇ ਨਾਲ ਚੱਲੇ ਅਤੇ ਉਸ ਦੇ ਅਧੀਨ ਚੱਲੇ। ਸੋ ਉਹਦੇ ਲਈ ਟੇਕ ਗੁਰੂ 'ਤੇ ਹੋਣੀ ਚਾਹੀਦੀ ਆ। ਅਤੇ ਜੇ ਅੱਜ ਵੀ ਸਾਨੂੰ ਲੱਗਦਾ ਹੈ ਵੀ ਗੁਰੂ ਦੇ 'ਚ ਕੋਈ ਸਮਰੱਥਾ ਨਹੀਂ ਗੀ,
ਤੇ ਫਿਰ ਅਜੇ ਸਿੱਖੀ ਬਹੁਤ ਊਣੀ ਆ। ਜੇ ਸਾਨੂੰ ਲੱਗਦਾ ਕਿ ਗੁਰੂ ਕੁਝ ਕਰ ਨਹੀਂ ਸਕਦਾ ਵੀ ਉਹਦੇ ਕੋਲ ਜਾ ਕੇ ਝੋਲੀ ਅੱਡ ਲਓ ਤੇ ਉਹਦੇ ਕੋਲ ਝੋਲੀ ਜਾ ਕੇ ਅੱਡ ਲਓ, ਤੇ ਫਿਰ ਗੁਰੂ ਨੂੰ ਵੇਖਣਾ ਅਜੇ ਤੱਕ ਸਾਨੂੰ ਆਇਆ ਨਹੀਂ। ਸੋ ਗੁਰੂ ਮਹਾਰਾਜ ਬਖਸ਼ਿਸ਼ ਕਰਨ, ਮਿਹਰ ਕਰਨ, ਸਾਨੂੰ ਗੁਰੂ ਦੀ ਹਜ਼ੂਰੀ 'ਚ ਵਿਚਰਨਾ ਆ ਜੇ, ਗੁਰੂ ਦੀ ਜਿਹੜੀ ਰਹਿਮਤ ਦੇ ਪਾਤਰ ਬਣਨਾ ਆ ਜੇ। ਤੇ ਇਹ ਵੀ ਗੱਲ, ਇਹ ਰਹਿਮਤ ਵੀ ਗੁਰੂ ਨੇ ਹੀ ਕਰਨੀ ਆ ਭਾਈ। ਸੋ ਅਖੀਰ ਤੇ ਅਰਦਾਸ ਬਚਦੀ ਆ ਕਿ ਅਰਦਾਸ ਕਰਕੇ ਜਾਈਏ ਵੀ ਸਾਡਾ ਜਿਹੜਾ ਆਤਮਿਕ ਜੀਵਨ ਤੇ ਸਾਡਾ ਰਾਜਨੀਤਿਕ ਜੀਵਨ ਦੋਵੇਂ ਗੁਰੂ ਦੇ ਅਧੀਨ ਹੋ ਕੇ ਚੱਲੇ, ਤਾਂ ਕਿ ਅਸੀਂ ਸੱਚਖੰਡ 'ਚ ਵੀ ਪ੍ਰਵਾਨ ਹੋ ਸਕੀਏ ਤੇ ਅਸੀਂ ਇਸ ਧਰਤੀ 'ਤੇ ਵੀ ਇੱਜ਼ਤ ਮਾਣ ਸਤਿਕਾਰ ਦੇ ਨਾਲ ਰਹਿ ਸਕੀਏ। ਸੋ ਇੰਨੀਆਂ ਗੱਲਾਂ ਕਰਦਾ ਹਾਂ, ਜੇ ਕੋਈ ਗੱਲ ਗਲਤ ਕਹਿ ਗਿਆ ਮੈਂ ਤਾਂ ਮਾਫੀ ਮੰਗਦਾ। ਹੋਈਆਂ ਬੇਅੰਤ ਭੁੱਲਾਂ ਚੁੱਕਾ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।